ਇੱਕ ਪਿੰਡ ਪੰਜਾਬ ਦਾ ਚੈਨਲ 'ਚ ਸਾਰੇ ਹੀ ਵੀਰ ਭਰਾਵਾਂ ਵੇਲੀਆਂ ਸੱਜਣਾ ਮਿੱਤਰਾਂ ਦਾ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਾਡੇ ਨਾਲ ਹਾਜ਼ਰ ਨੇ ਜੀ ਬਾਬਾ ਫਕੀਰ ਮੁਹੰਮਦ ਜੀ, ਜੋ ਕਿ ਤੁਸੀਂ ਜਾਣਦੇ ਹੋ ਕਿ ਹਮੇਸ਼ਾ ਇਹਨਾਂ ਨੇ ਆਪਣੀਆਂ ਇੰਤਹਾਈ ਮਜ਼ੀਦ ਅੱਛੀਆਂ ਗੱਲਾਂ ਦੇ ਨਾਲ ਹੀ ਇਹਨਾਂ ਨੇ ਤੁਹਾਡਾ ਦਿਲ ਪਰਚਾਇਆ ਤੇ ਅੱਜ ਵੀ ਇਹ ਹਾਜ਼ਰ ਨੇ। ਔਰ ਅੱਜ ਖਾਸ ਤੌਰ ਤੇ ਹਾਜ਼ਰ ਨੇ ਇਹਨਾਂ ਦੇ ਪਿੰਡੋਂ, ਇਹਨਾਂ ਦੇ ਹੀ ਜਾਣੂ ਇਹਨਾਂ ਦੇ ਸੰਗੀਆਂ ਨੇ ਲੈਟਰ ਘਲਾਇਆ ਇਹਨਾਂ ਨੂੰ, ਜਿਹਦੇ ਰਾਹੀਂ ਇਹ ਐਮਬੈਸੀ ਦੇ ਵਿੱਚ ਵੀਜ਼ੇ ਦੀ ਐਪਲੀਕੇਸ਼ਨ ਦੇ ਸਕਦੇ ਆ। ਤੇ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਅੱਜ ਤੁਹਾਡੇ ਸਾਡੇ ਰੂਬਰੂ ਹੋਣ ਜਾ ਰਹੇ ਨੇ। ਤੇ ਉਹ ਵਕੀਲ ਸਾਹਿਬ ਨੇ ਜੀ, ਜਿਹੜੇ ਇਹਨਾਂ ਦੇ ਪਿੰਡ ਦੇ ਨੇ, ਉਹਨਾਂ ਨੇ ਲੈਟਰ ਪਾਇਆ ਇਹਨਾਂ ਨੂੰ, ਜਿਹਦੇ ਰਾਹੀਂ ਇਹ ਇੰਡੀਆ ਦਾ ਵੀਜ਼ਾ ਲੈ ਕੇ ਤੇ ਆਪਣੀ ਜਨਮ ਭੂਮੀ ਜਾ ਕੇ ਦੇਖ ਸਕਦੇ ਨੇ। अस्सलाम वालेकुम। वालेकुम सलाम। की हाल चाल है बाबा जी? ठीक ठाक हो? ठीक है। ਸੁਣਾਓ ਕਿੱਦਾਂ, कैसा लग रहा जी? ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ, ਲੈਟਰ ਆਇਆ ਜੀ ਤੁਹਾਡੇ। ਠੀਕ ਆ, ਹੁਣ ਮੈਂ ਨਾ ਉਹਨੇ ਹੁਣ ਭੇਜਿਆ ਤਾਂ ਹੁਣ ਮੈਂ ਕੁਝ ਜਾਣੇ ਉਧਰ ਜਾਣੇ ਜੂਣੇ ਦਾ ਕਰੂੰਗਾ। ਹਾਂ ਅੱਗੇ ਤਾਂ ਜੋ ਮੈਨੂੰ ਆਉਂਦੀ ਸੀ ਬਿੰਗੀ ਸਿੱਧੀ ਗੱਲ ਮੈਂ ਭਰ ਦਿੱਤੀ ਆ। ਨਹੀਂ ਜੀ, ਉਹ ਤੁਹਾਡੀ ਮੁਹੱਬਤ ਸੀ। ਅੱਛਾ, ਤੇ कैसा ਲੱਗ ਰਿਹਾ ਫਿਰ ਬਾਬਾ ਜੀ ਤੁਹਾਨੂੰ? ਹੁਣ ਠੀਕ ਆ, ਹੁਣ ਦੇਸ਼ ਤਾਂ ਹਰ ਬੰਦੇ ਨੂੰ ਪਿਆਰਾ ਹੀ ਲੱਗਦਾ। ਮੇਰਾ ਵੀ ਦਿਲ ਕਰਦਾ ਵੀ ਮੈਂ ਆਪਣੇ ਬੰਦਿਆਂ ਨੂੰ, ਸੰਗੀਆਂ ਨੂੰ ਕੋਈ ਨਾ ਕੋਈ ਕੁਛ ਨਾ ਕੁਛ ਤਾਂ ਬੰਦੇ ਮੇਰੇ ਹਾਣੀ ਜੀਂਦੇ ਹੋਣਗੇ ਨਾ ਉੱਥੇ। ਹਾਏ ਕੀ ਬਾਤ, ਸਹੀ ਗੱਲ। ਚਲੋ ਕੋਈ 10 ਦਿਨ ਜ਼ਿੰਦਗੀ ਜਿਹੜੀ ਹੈਗੀ ਹੈ, ਚਲੋ ਇੱਕ ਵਾਰੀ ਮਿਲ ਲਈਏ। ਦਿਲ ਤਾਂ ਬੜਾ ਕਰਦਾ ਪਰ ਇੱਥੇ ਜਾ ਹੀ ਨਹੀਂ ਹੁੰਦਾ। ਅੰਦਰੋਂ ਕਿਵੇਂ ਦਾ ਲੱਗ ਰਿਹਾ ਤੁਹਾਨੂੰ? ਵੀ ਮਤਲਬ ਇੱਕ ਕਿੱਦਾਂ ਦੀ ਤੁਹਾਨੂੰ ਇੱਕ ਮਹਿਸੂਸ ਹੋ ਰਿਹਾ ਵੀ ਕੀ ਲੱਗ ਰਿਹਾ? ਹੋ ਰਿਹਾ ਉਹਦੇ ਵਿੱਚ ਜੇ ਮੈਂ ਜਾਵਾਂ ਉੱਥੇ ਚਲੇ ਜਾਵਾਂ, ਉਹ ਮੈਂ ਖੁਸ਼ੀ ਦੱਸ ਨਹੀਂ ਸਕਦਾ ਵੀ ਮੈਨੂੰ ਕਿੰਨੀ ਕੁ ਖੁਸ਼ੀ ਹੋ। ਇਸ ਟਾਈਮ ਤੁਸੀਂ ਆਪਣਾ ਬਚਪਨ ਵੀ ਯਾਦ ਕਰ ਰਹੇ ਹੋਵੋਗੇ। ਬਚਪਨ ਤਾਂ ਆਪੇ ਯਾਦ, ਬਚਪਨ 'ਚ ਹੀ ਉੱਥੋਂ ਆਏ ਆ ਧੱਕੇ ਖਾ ਕੇ। ਤੇ ਉਹ ਕੋਈ ਜਿਹੜੇ ਤੁਸੀਂ ਤੁਹਾਡੇ ਇਲਾਕੇ ਦੇ ਮਤਲਬ ਬੰਦਿਆਂ ਦੇ ਨਾਮ ਜਿਹੜੇ ਸਿਆਣੇ ਦੇ ਤੁਹਾਨੂੰ ਉਹ ਯਾਦ ਆ? ਉਹ ਤਾਂ ਕਈਆਂ ਦੇ ਯਾਦ ਆ। ਵੇ ਉਦਮ ਸਿੰਘ ਹੁੰਦਾ ਸੀ। ਉਦਮ ਸਿੰਘ ਹੁੰਦਾ ਸੀ। ਉਹਦਾ ਇੱਕ ਸੁੱਚਾ ਸਿੰਘ ਹੁੰਦਾ ਸੀ। ਉਹਦੀ ਸਾਡੇ ਇਲਾਕੇ ਸਾਰੇ ਚ ਚੌਧਰ ਚੱਲਦੀ। ਬਾਬਾ ਫੋਨ ਸ਼ੋਨ ਵੀ ਆਉਂਦੇ ਆ ਤੁਹਾਨੂੰ ਹੁਣ ਆਲੇ ਦੁਆਲੇ ਜਿਹੜੇ ਇੰਨੇ ਬੰਦਿਆਂ ਦੇ? ਫੋਨ ਤਾਂ ਯਾਰ ਕੈਨੇਡਾ ਆਉਂਦੇ ਆ, ਅਮਰੀਕਾ ਚ ਆਉਂਦੇ ਆ, ਦੁਬਈਓਂ ਆਉਂਦੇ ਆ, ਰੋਜ਼ ਹੀ ਕੋਈ ਨਾ ਕੋਈ ਫੋਨ ਆਈ ਜਾਂਦੇ ਆ। ਫੋਨਾਂ ਦੇ ਫੋਨ ਬਹੁਤ ਚਾਹਣ ਵਾਲੇ ਬੰਦੇ ਬੈਠੇ ਤੁਹਾਨੂੰ। ਹਾਂਜੀ, ਉਹ ਬਸ ਮੈਨੂੰ ਕਹਿੰਦਾ ਵੀ ਬਾਬਾ ਕਿਤੇ ਗੇੜਾ ਮਾਰ, ਕਿਤੇ ਗੇੜਾ ਮਾਰ। ਇੱਕ ਕੈਨੇਡਾ ਤੋਂ ਫੋਨ ਆਇਆ ਮੈਨੂੰ, ਕਹਿੰਦਾ ਵੀ ਮੈਂ ਨਾ ਤੈਨੂੰ ਇੱਥੇ ਸੱਦ ਲਵਾਂ ਜੇ ਮੇਰੀ ਕੋਸ਼ਿਸ਼ ਚੱਲੇ। ਮੈਂ ਕਿਹਾ ਵੀ ਮੈਂ ਇੱਥੇ ਜਾਣ ਜੋਗਾ ਕਿੱਥੇ, ਮੈਂ ਤਾਂ ਸਿਆਣਾ ਬੰਦਾ ਹੋਇਆ, ਮੈਂ ਤਾਂ ਉੱਥੇ ਆਪਣੇ ਦੇਸ਼ ਆਪਣੇ ਪਿੰਡ ਨਹੀਂ ਜਾ ਸਕਦਾ। ਦਿਲ ਤਾਂ ਮੇਰਾ ਬੜਾ ਕਰਦਾ ਪਿੰਡ ਦੇ ਬੰਦਿਆਂ ਨੂੰ ਮਿਲਣੇ ਨੂੰ, ਪਰ ਅੱਗੇ ਅੱਲਾ ਨੂੰ ਪਤਾ ਮਨਜ਼ੂਰੀ ਹੋਣੀ। ਜੇ ਨਸੀਬ ਚ ਹੋਇਆ ਫਿਰ ਤਾਂ ਮਿਲ ਲੋਗੇ, ਫਿਰ ਤਾਂ ਕੋਈ ਦੂਰੀ ਨਹੀਂ ਹੈ। ਨਹੀਂ ਫਿਰ ਜੇ 4-12 ਤਾਂ ਫਿਰ ਜਿਹੜਾ ਹੁਣ ਇੱਥੇ ਨਾ ਇੱਥੇ ਲੜਕਾਣਾ ਸਾਹਿਬ ਕੋਈ ਨਾ ਕੋਈ ਕੁਹਾੜੇ ਦਾ, ਮਾਜਰੇ ਦਾ, ਮਾਨਗੜ੍ਹ ਦਾ, ਜੰਡਾਲੀ ਦਾ, ਮੇਲੋਂ ਦਾ, ਭੈਰ ਮੁੰਨੇ ਦਾ, ਕੋਈ ਨਾ ਪਿੰਡਾਂ ਦੇ ਬੰਦੇ। ਦੱਸ ਉਹਨਾਂ ਨੂੰ ਕਿ ਮੈਂ ਇਸ ਦਫਾ ਨਨਕਾਣਾ ਸਾਹਿਬ ਆਉਣਾ ਆ ਮੇਲੇ ਤੇ, ਤਾਂ ਮੇਰੇ ਪਿੰਡ ਵਾਲੇ ਜਿਹੜੇ ਬੰਦਿਆਂ ਨੇ ਮਿਲਣਾ ਉੱਥੇ ਆ ਜਾਣ। ਆਹੋ ਉਹੀ ਪਿੰਡਾਂ ਦੇ ਨਾਲ ਹੈ, ਜਨਾਲੀ, ਕੁਹਾੜਾ, ਮਾਨਗੜ੍ਹ, ਮਾਜਰਾ, ਭੈਰ ਮੁੰਨਾ, ਸਾਨਾ, ਇੱਥੇ ਦੇ ਕੋਈ ਸਿੱਖ ਹੋਣਗੇ। ਚਲੋ ਮੈਂ ਕਿਸੇ ਨਾ ਕਿਸੇ ਨੂੰ ਉੱਥੇ ਕੋਈ ਨਾ ਕੋਈ ਮੈਨੂੰ ਮਿਲੂਗਾ। ਉਹਦੇ ਮੈਂ ਲੁਧਿਆਣੇ ਦੇ ਨਾਲੇ ਜਿਹੜਾ ਵੀ ਕਿਸੇ ਵੀ ਪਿੰਡ ਦਾ ਹੋਇਆ ਬਾਬਾ ਜੀ, ਉਹ ਬਾਕੀ ਤਾਂ ਮਿਲ ਹੀ ਪੈਣੇ ਆ ਨਾ ਇਹਨਾਂ ਦੇ ਬਹਾਨੇ ਨਾਲ। ਬਾਕੀ ਦੇ ਜਿਹੜੇ ਨੇ ਮੈਨੂੰ ਦੇਖਿਆ ਹੋਇਆ ਇਹਦੇ ਵਿੱਚ ਤਾਂ ਉਹ ਤਾਂ ਮੈਨੂੰ ਮਿਲਣਗੇ ਸਾਰੇ ਹੀ। ਬਿਲਕੁਲ। ਪਰ ਉੱਥੇ ਮੈਂ ਇਹ ਕਹੂੰਗਾ ਵੀ ਲੈ ਵੀ ਮੈਨੂੰ ਉਹ ਬੰਦਾ ਫਲਾਨਾ ਬੰਦਾ ਮਿਲਾ ਦੇ, ਕੋਈ ਨਾ ਕੋਈ ਪਿੰਡ ਦਾ ਮਿਲੂਗਾ। ਹੁਣ ਮੈਂ ਕੋਸ਼ਿਸ਼ ਪਾਸਪੋਰਟ ਬਣਾਉਣਾ ਜੀ। ਉਹਨੇ ਵਕੀਲ ਸਾਹਿਬ ਨੇ ਇੰਨੀ ਕੋਸ਼ਿਸ਼ ਕੀਤੀ ਹੈ, ਸਰਪੰਚ ਨੇ ਵਕੀਲ ਗਿੱਲ ਸਾਹਿਬ ਨੇ ਜੀ, ਉਹਨਾਂ ਨੇ ਮਤਲਬ ਤੁਹਾਨੂੰ ਲੈਟਰ ਸਰਪੰਚ ਸਾਹਿਬ ਦੇ ਕਹਿਣ ਤੇ ਕੀਤੀ। ਸਰਪੰਚ ਤੁਹਾਡਾ ਤਾਂ ਪੂਰਾ ਪਿੰਡ ਜੀ, ਪੂਰਾ ਪਿੰਡ ਕੀ ਪੂਰਾ ਲੁਧਿਆਣਾ ਕੀ ਪੂਰਾ ਪੰਜਾਬ ਜਿਹੜਾ ਤੁਹਾਨੂੰ ਚਾਹੁੰਦਾ ਆ, ਪੂਰਾ ਪੰਜਾਬ ਮੈਂ ਹੁਣ ਜਾਣਾ ਹੀ ਜਾਣਾ। ਅੱਲਾ ਦੀ ਮਿਹਰਬਾਨੀ ਨਾਲ ਹੈ ਬਹੁਤ ਚਾਹੁੰਦੇ। ਕਹਿੰਦੇ ਜੀ ਅਸੀਂ ਤਾਂ ਮਹਿਮਾਨ ਨਵਾਜ਼ੀ ਕਰਨੀ ਬਾਬੇ ਦੀ ਰਾਜੀ ਕੇ। ਠੀਕ ਆ ਜੀ, ਅੱਗੇ ਤੋਂ ਲੈਣ ਆਵਾਂਗੇ ਜੇ ਅੱਲਾ ਨੇ ਮਿਲਾਇਆ ਤਾਂ ਫਿਰ ਮੈਂ ਉਹਨਾਂ ਦੇ ਯਾਰ ਕੋਈ ਆਪਣੇ ਨੰਬਰ ਤਾਂ ਦਿਓ ਨਾ ਇਹਨੂੰ, 5-7 ਬੰਦਿਆਂ ਦੇ ਇਹਨੂੰ ਆਪਣੇ ਨੂੰ ਕਿਸਾਨੇ ਨੂੰ। ਫਿਰ ਮੈਂ ਇਹਨਾਂ ਤੋਂ ਨੰਬਰ ਲੈ ਕੇ ਬੜੇ ਨੰਬਰ ਬਹੁਤ ਆਪਣੇ ਕੋ। ਅੱਛਾ, ਹਾਂ ਨੰਬਰ ਬੜੇ ਆ, ਨੰਬਰ ਬੜੇ ਆ ਜੀ। ਨੰਬਰਾਂ ਦੀ ਨਾ ਗੱਲ ਕਰੋ। ਤੇ ਆਪਣੇ ਹਾਣੀਆਂ ਦਾ ਕੋਈ ਨਾਮ ਨੂੰ ਵੀ ਯਾਦ ਆ? ਤੇ ਉਹ ਤਾਂ ਹੁਣੇ ਆ ਬਾਬਾ ਜੀ, ਤੁਸੀਂ ਵੀ ਉਹ ਹਾਣੀ ਯਾਰ ਇੱਕ ਹੁੰਦਾ ਸੀ ਕਰਨੈਲ, ਉਹ ਵੀ ਵਿਚਾਰਾ ਉਹਨਾਂ ਨੇ ਮੈਨੂੰ ਦੱਸਿਆ ਮਰ ਗਿਆ। ਅੱਛਾ, ਸ਼ੀਂਬਿਆਂ ਦਾ ਮੁੰਡਾ ਸੀ ਉਹ। ਅੱਛਾ, ਉਹ ਵੀ ਮਰ ਗਿਆ ਹੈ? ਉਹ ਮਰ ਗਿਆ। ਇੱਕ ਗੁਰਦੇਵ ਹੁੰਦਾ ਸਾਡਾ ਗੁਆਂਢੀ, ਉਹ ਵੀ ਫੌਤ ਹੋ ਗਿਆ। ਇੱਕ ਲੱਭੂ ਘੁੰਮਿਆਰ ਹੁੰਦਾ ਸੀ ਸਾਡੇ ਸਾਹਮਣੇ। ਬਾਬਾ ਤੈਨੂੰ ਤਸਵੀਰਾਂ ਦਿਖਾਈਆਂ ਤੁਹਾਨੂੰ ਤਾਂ ਨਾਲੇ ਪਿੰਡ ਦੇ ਉਹ ਜਿਹੜਾ
ਕਹਿੰਦੇ ਸੀ ਦਰਵਾਜ਼ਾ, ਉਹਦੀਆਂ ਮੈਂ ਤੁਹਾਨੂੰ ਤਸਵੀਰਾਂ ਦੇਖ ਕੇ ਪਛਾਣ ਕੀਤੀ, ਪਛਾਣ ਆ ਗਈ। ਗੁਰਦੁਆਰਾ ਵੀ ਦੇਖਿਆ, ਉਹ ਅੱਗੇ ਵਾਲੀ ਤਾਂ ਗੱਲ ਹੀ ਨਹੀਂ। ਹੁਣ ਉਹਦੇ 'ਚ ਕੱਚੀਆਂ ਮਿੱਟੀਆਂ ਲੱਗੀਆਂ, ਹੁਣ ਉੱਥੇ ਭੈਣ ਚ ਚਮਕਣ ਡਏ ਪੱਥਰ। ਹਾਂ, ਪੱਥਰ ਲੱਗੇ ਹੁਣ ਉੱਥੇ ਪੱਥਰ ਲੱਗੇ ਚਮਕਦੇ। ਜਮਾਨਾ ਆਪਣਾ ਪਿੰਡ ਦੇਖ ਲਓ ਨਾ ਬਾਬਾ ਜੀ, ਜਦੋਂ ਤੁਸੀਂ ਆ ਕੇ ਇਸ ਪਿੰਡ ਬੈਠੇ ਸੀ ਤੇ ਹੁਣ ਦੇਖੋ ਕਿੰਨਾ ਫਰਕ ਆ। ਇੱਥੇ ਹੁਣ ਇੱਥੇ ਵਾਲੇ 10 ਸਾਲੀਆਂ ਹੁਣ ਤਾਂ ਇੱਥੇ ਨਹੀਂ ਪਿੰਡ ਪਛਾਣ ਹੁੰਦਾ। ਉਹ ਐਡੀ 17 ਸਾਲੀ ਮੈਂ ਜਾਣਾ ਮੈਂ ਹੈਗਾ ਸਰਦਾਰ ਸਿੰਘ, ਗੱਲ ਇਹ ਨਹੀਂ ਆ ਆਉਣਾ ਮੈਂ ਹੁਣ ਹੈਗਾ ਜ਼ਰੂਰ ਆ, ਕੋਸ਼ਿਸ਼ ਮੈਂ ਕਰਦਾ, ਵਾਧਾ ਘਾਟਾ ਗੱਲ ਵਿੱਚ ਹੋ ਜਾਂਦਾ, ਪਰ ਗੱਲ ਇਹ ਨਹੀਂ ਆ ਜਿਹੜੀ ਉਹ ਰਾਤ ਆ ਨਾ ਈਦ ਵਾਲੀ ਜਿਹੜੀ ਰਾਤ ਅਸੀਂ 7 ਗਲੀਆਂ ਟੱਪ ਕੇ ਉੱਤੇ ਦੀ ਧੁੱਪ ਡਰਦੇ ਅਸੀਂ ਗਏ ਨਾ, ਉਹ ਰਾਤ ਨਹੀਂ ਭੁੱਲਣੀ ਜ਼ਿੰਦਗੀ ਸਾਰੀ, ਮਰ ਕਬਰਾਂ ਵਿੱਚ ਜਾਣਾ। ਬਿਲਕੁਲ ਜੀ, ਉਹ ਤੁਹਾਡੀ ਜ਼ਿੰਦਗੀ ਦਾ ਵਾਕਿਆ ਹੈ, ਕਿਸਾਨ ਹੈ ਹੋਇਆ ਤੁਹਾਡੇ ਨਾਲ, ਉਹ ਕਿੱਥੇ ਭੁੱਲਣਾ ਆ। ਉਹ ਜਿਹੜੀ ਰਾਤ ਆ ਨਾ ਸੱਜਣੋ, ਉਹ ਨਹੀਂ ਭੁੱਲਣੀ ਜਿੱਦਾਂ ਅਸੀਂ ਨਿਗਾਈ ਆ। ਪਰ ਅੱਲਾ ਨੇ ਸਾਨੂੰ ਬਚਾਇਆ। ਉਹ ਆਜੋ ਬਜ਼ੁਰਗੋ ਬੈਠੋ। अस्सलाम वालेकुम। ਵਾਲੇਕੁਮ ਸਲਾਮ। ਉਹ ਜਿਹੜੀ ਰਾਤ ਆ ਨਾ, ਉਹ ਨਹੀਂ ਭੁੱਲਣੀ। ਸਹੀ ਗੱਲ ਆ। ਤੇ ਨਾ ਹੀ ਉਦਾਂ ਦੀ ਕਿਸੇ ਤੇ ਅਲਾਮੀਆਂ ਲਿਆਵੇ। ਅੱਲਾ ਦੀ ਯਾਦ ਨੇ ਸਾਡਾ ਵਕਤ ਦਿੱਤਾ ਕੱਟ। ਬੇਸ਼ੱਕ ਜੀ ਬੇਸ਼ੱਕ, ਰੱਬ ਵਕਤ ਕੱਢ ਦਿੰਦਾ ਵਾ। ਦੇਖੋ ਨਾ ਜੀ, ਹੁਣ ਫੇਰ ਵੀ ਕਿੰਨੀ ਮੁਹੱਬਤ ਆ। ਉਦੋਂ ਇੱਕ ਟਾਈਮ ਹੀ ਐਸਾ ਸੀ। ਉਹ ਜਿਹੜੇ ਜੱਟਾਂ ਨੇ ਸਾਨੂੰ ਕੱਢਿਆ ਨਾ, ਸਾਡੇ ਰਾਖੇ ਭਾਲੇ ਸੀ ਰਾਤ ਨੂੰ। ਪੈਸੇ ਤਾਂ ਉਹਨਾਂ ਨੇ ਲੈ ਜ਼ਰੂਰ, ਪਰ ਗੱਲ ਇਹ ਨਹੀਂ ਆ ਉਹਨਾਂ ਦਾ। ਅਸੀਂ ਗਾਂ ਸ਼ੁਕਰੀਆ ਦਾ ਇੰਨਾ ਕਰਦੇ ਹਾਂ, ਸਾਡੀ ਔਲਾਦ ਵੀ ਨਹੀਂ ਭੁਲਾ ਸਕਦੀ। ਉਹਨਾਂ ਨੇ ਸਾਡਾ ਜਾਟ ਲਾਤਾ ਤੇ ਜਾਟ ਪੱਟ ਦੇਣਾ ਸੀ ਸਾਡਾ। ਬਿਲਕੁਲ ਜੀ, ਬੱਚਿਆਂ ਦਾ ਜਿੱਥੇ ਬੈਠੇ ਆ, ਸਹੀ ਗੱਲ ਤਾਂ ਇੱਥੇ ਬੈਠੇ, ਪਰ ਗੱਲ ਇਹ ਨਹੀਂ ਆ ਦੇਸ਼ ਹੀ ਹੁੰਦਾ ਸਾਡਾ। ਅਜੇ ਵੀ ਜੀ ਕਰਦਾ ਉੱਥੇ ਜਾਣੇ। ਸਹੀ ਗੱਲ। ਹੋਰ ਤਾਂ ਸਭ ਮਰ ਗਿਆ। 20-25 ਜੀ ਅਸੀਂ ਆਏ ਸੀ, ਇੱਕ ਮੈਂ ਇਕੱਲਾ ਰਹਿਣਾ ਉਹਨਾਂ ਦੇ। ਵਾਹ ਜੀ ਵਾਹ। ਯਾਨੀ ਤੁਸੀਂ ਆਪਣੀ ਫੈਮਿਲੀ ਚੋਂ ਸਿਰਫ ਇਕੱਲੇ ਹੀ ਰਹਿ ਗਏ ਆ। ਜਿਹੜੇ ਅਸੀਂ ਉਦੋਂ ਉੱਜੜ ਕੇ ਆਏ ਆ, ਕੋਠਿਆਂ ਦੇ ਉੱਤੇ ਲੰਘ ਕੇ ਆਏ ਬੁੱਢੇ ਹਾਲ ਦੇ ਵਿੱਚ ਦੀ, ਉਹਨਾਂ ਸਾਰਿਆਂ ਦੇ ਵਿੱਚੋਂ ਮੈਂ ਹੀ ਇਕੱਲਾ ਹੀ ਰਹਿਣਾ। ਦੇਖ ਲਓ, ਤੇ ਕੱਲੇ ਨੂੰ ਰੱਬ ਨੇ ਫਿਰ ਲਾਣਾ ਦਿੱਤਾ। ਅੱਜ ਪੋਤਿਆਂ ਦੋਤਿਆਂ ਵਾਲੇ ਆ। ਉਹਦਾ 50 ਜੀ ਆ ਅਸੀਂ, ਪਰ ਜਿਹੜੇ ਅਸੀਂ ਉਦੋਂ ਉਹ ਆਏ ਸੀ ਉਹਨਾਂ ਵਿੱਚੋਂ ਮੈਂ ਨਾ। ਅੱਛਾ, ਤੁਸੀਂ ਇਹ ਦੇਖ ਲਓ ਵੀ ਤੁਹਾਡਾ ਹਾਣੀ ਤਾਂ ਉੱਥੇ ਕੋਈ ਨਹੀਂ ਹੈਗਾ, ਪਰ ਉਹਨਾਂ ਦੀ ਔਲਾਦ ਆ। ਉਹ ਨਹੀਂ ਹਾਣੀ ਹੋਣੇ ਆ ਯਾਰ ਬਥੇਰੇ ਉੱਥੇ, ਇੱਥੇ ਥੋੜੇ ਆ ਮੇਰੇ ਹਾਣੀ। ਉਹ ਸ਼ਾਇਦ ਹੋਵੇ ਵੀ, ਉਹ ਬੁੜੀਆਂ ਬੰਦੇ ਬਥੇਰੇ ਹੋਣੇ ਉੱਥੇ ਮੇਰੇ। ਪਰ ਤੁਸੀਂ ਇਹ ਦੇਖੋ ਵੀ ਉਹਨਾਂ ਦੀ ਔਲਾਦ ਦਾ ਕਿੰਨਾ ਚਾਅ, ਮਤਲਬ ਕਰਦੇ ਇੰਨਾ ਵੀ ਬਾਬੇ ਨੂੰ ਲਾਜ਼ਮੀ ਸੱਦਣਾ ਸੀ। ਆਹੋ, ਇਹ ਉਹਨਾਂ ਦੀ ਮੁਹੱਬਤ ਆ ਜੀ। ਉਹਨਾਂ ਨੇ ਮਤਲਬ ਤੁਹਾਨੂੰ ਜਿੱਥੋਂ ਇੱਥੋਂ ਆਵਾਂਗੇ ਕਿਸਾਨਾ ਸਾਹਿਬ ਕਰੂਗਾ ਤੁਹਾਨੂੰ ਟੈਲੀਫੋਨ, ਮੈਂ ਉੱਥੇ ਬਾਰਡਰ ਤੇ ਆ ਜਾਊਂਗਾ, ਤੁਸੀਂ ਮੈਨੂੰ ਉੱਥੋਂ ਲੰਘਾ ਲਿਓ। ਔਰ ਮੇਰਾ ਭਤੀਜਾ ਹੈਗਾ ਵਕੀਲ ਜਫਰ ਜੀ ਨੂੰ ਤੁਸੀਂ ਲੈਟਰ ਭੇਜਿਆ, ਉਹਨੇ ਮੇਰਾ ਪਾਸਪੋਰਟ 2-4 ਦਿਨਾਂ 'ਚ ਬਣਾ ਦੇਣਾ। ਪਾਸਪੋਰਟ ਉਹਨੇ ਮੇਰਾ ਬਣਾ ਦੇਣਾ 2-4 ਦਿਨਾਂ 'ਚ, ਮੈਂ ਆ ਜਾਣਾ। ਸਹੀ। ਜੀ ਹੁਣ ਤਾਂ ਇਹ ਆ ਵੀ ਉਧਰੋਂ ਜਿਹੜਾ ਮਿਲਣੀ ਸੀ ਤੁਹਾਨੂੰ ਇਨਵੀਟੇਸ਼ਨ, ਉਹ ਮਿਲ ਚੁੱਕੀ ਆ। ਬਾਰਡਰ ਤੋਂ ਆ ਕੇ ਤੁਸੀਂ ਮੈਨੂੰ ਲੈ ਜਿਓ। ਤੁਹਾਡੇ ਨਾਲ ਦੇ ਸੰਗੀਆਂ ਨੂੰ ਤਿਆਰ ਤਾਂ ਕਰ ਲੈਣਾ ਸੀ, ਪਰ ਸਿਹਤ ਥੋੜੀ ਜਿਹੀ ਇਹਨਾਂ ਦੀ। ਕਿਹੜਾ ਕੱਢਿਆ ਇੰਡੀਆ ਦਾ? मैं उसे गेड़ा देख के आया। ਜਾ ਵੀ ਆਇਆ ਬਜ਼ੁਰਗੋ, ਜਾਇਆ ਇੰਡੀਆ? ਕਿਹੜੇ ਏਰੀਏ 'ਚ? अपने पिंड जलंधर। ਜਲੰਧਰ। ਆਪਣਾ ਪਿੰਡ ਕਿਹੜਾ ਆ? लाडियां चाटा। ਲਾਡੀਆਂ ਜਾ ਕੇ ਆਏ ਆ। ਕਦੋਂ ਦੀ ਗੱਲ ਆ? होगा 5-7 साल हो गए। 5-7 ਸਾਲ? ਦੱਸਿਆ ਹੀ ਨਹੀਂ ਕਦੇ। ਬੱਦੇ ਥੋੜਾ ਉੱਚੀ ਬੋਲੋ। कईयां नूं पता जद दी गल आ हुण। ਅੱਛਾ, ਇੱਥੇ ਭਰ ਹੁੰਦੀ ਆ, ਉੱਚੀ ਬੋਲ ਆ, ਇਹਦੇ 'ਚ ਭਰਦੇ ਆ। अच्छा इच भरदे आ। ਅੱਛਾ, ਪਤਾ ਹੀ ਨਹੀਂ ਸੀ। ਅੱਛਾ, ਇਹ ਦੱਸੋ ਵੀ ਕੀ ਦੇਖ ਕੇ ਆਏ ਉੱਥੇ? ਕਿੱਦਾਂ ਚਾਹ ਵਾਵਾ ਕੀਤਾ? हाँ बंदे बहुत चंगे। ਕੀ ਦੇਖਿਆ? ਇਹ ਬੱਚਾ ਹੀ ਸੀ, ਬੜਾ ਮੋਟਾ ਸੀ ਉਦੋਂ। ਅੱਛਾ, ਹੁਣ ਤਾਂ ਪਤਲਾ ਜਿਹਾ। ਦੇਖ ਲਓ ਬਾਬਾ, ਪਤਲਾ ਹੋ ਗਿਆ ਸੀ ਉਦੋਂ, ਬੜਾ ਮੋਟਾ ਜੀ, ਨੰਗਾ ਹੀ ਹੁੰਦਾ। ਕਹਿੰਦੇ ਪੂਰਾ ਇੱਕ ਵਾਰੀ ਬੇਲਣਾ ਹੀ ਸਿਰ ਤੇ ਚੱਕ ਲਿਆ ਸੀਗਾ, ਇੰਨੀ ਜਿੰਦ ਸੀਗੀ। ਇਦਾਂ ਹੀ ਆ? ਤਕੜਾ ਸੀ ਆ। ਬਾ ਉਹੀ ਚੱਕਿਆ, ਮੁੜ ਕੇ ਫਿਰ ਚੱਕਣ ਜੋਗੇ ਨਹੀਂ ਰਹੇ ਆਪਾਂ। ਤੋੜ ਦਿੱਤਾ ਇੱਕੋ ਵਾਰੀ, ਕੰਮ ਕਰ ਦਿੱਤਾ ਬਹੁਤੀ ਵਾਰੀ ਜਾਣੋ, ਬਹੁਤੇ ਫੇਰੇ ਦਾਣ ਦਾ ਇੱਕੋ ਹੀ ਲਾਤਾ ਇਹਨੇ। ਬਾਬਾ ਜੀ ਤੁਹਾਡੀ ਤਾਂ ਮਾਸ਼ਾਅੱਲਾ ਸਿਹਤ ਹੁਣ ਵੀ ਬੜੀ ਬਰਕਰਾਰ ਆ, ਰੱਬ ਸੋਹਣਾ ਸਿਹਤ ਦਵੇ ਜੀ। ਉਦੋਂ ਫਿਰ ਜਵਾਨੀ 'ਚ ਤਾਂ ਚੰਗੇ ਹੋਏ ਵੇਲਣੇ ਛੇਲਣੇ ਚੱਕ ਲੈਣ। ਜਵਾਨੀ ਦੇ ਵਿੱਚ ਸੀਗਾ ਮੇਰਾ 120 ਕਿਲੋ ਵਜਨ ਦੇ ਸਾਨ ਜਵਾਨ ਸੀ ਮੈਂ। ਲੇਵੀਆ ਦੇ ਵਿੱਚ ਮੈਨੂੰ ਹੱਥ ਨਹੀਂ ਸੀ ਪਾਉਂਦਾ ਕੋਈ ਵੀ, ਇੱਥੇ ਵੀ ਨਹੀਂ ਪਾਉਂਦਾ, ਹਜੇ ਤਾਂ ਨਹੀਂ ਪਾਉਂਦਾ। ਆ ਰਿਹਾ ਜਿਹੜੀ ਮਡੀਰ ਟੋਚਨ ਪਾਈ ਫਿਰਦੀ ਹੈ ਸਾਲੇ ਨੂੰ, ਹਾਲੇ ਵੀ ਮੈਂ ਗਲੋਂ ਫੜਨਾ ਤਾਂ ਜਾਨ ਕੱਢ ਦੂੰ। ਕੀ ਬਾਤ, ਹੱਥ ਪੈ ਜਾਵੇ ਮੇਰਾ। ਅੱਛਾ, ਪਹਿਲਾਂ ਹੀ ਠੀਕ ਮਾਰ ਕੇ ਧੱਕਾ ਦੇ ਕੇ ਭੱਜ ਜਵੇ, ਫੇਰ ਤਾਂ ਮੇਰਾ ਬਸ ਨਹੀਂ। ਹਾਂ, ਜੇ ਇੱਕ ਵਾਰੀ ਕਾਬੂ ਆ ਜਾਵੇ। ਹੱਥ ਸਾਲੇ ਨੂੰ ਪੈ ਗਿਆ, ਗੱਡ ਨੂੰ ਪੰਜਾ ਜਾਨ ਦਊਂਗਾ, ਮਾਰ ਛੁੱਟਦਾ ਨਹੀਂ। ਕੀ ਬਾਤ ਆ। ਬਾਬਾ ਆਪਣੇ ਦੌਰ ਦਾ ਜਾਫੀ ਰਿਹਾ ਮੈਨੂੰ ਲੱਗਦਾ।
ਕੌਡੀ ਕੁੱਡੀ ਵੀ ਖੇਲਦੇ ਰਹੇ? ਚੰਗੇ ਸੀ ਅਸੀਂ ਐਵੇਂ ਉਹ ਐਸਾ ਘੋੜਾ ਕਰਦੇ ਹੋਣੇ ਆ। ਇੱਥੇ ਨਹੀਂ ਗਏ, ਇੱਥੇ ਪਿੰਡ ਵਿੱਚ ਹੀ ਇੱਥੇ ਇੱਕ ਦੂਜੇ ਨੂੰ ਮਧੋਦੇ ਆ ਬਾਣਾ ਬੋਣਾ ਜੀ। ਆਹੋ ਇੱਥੇ ਬੱਟਾਂ ਪਾ ਦਿੰਦੇ ਹੋਣੇ ਆ। ਸਾਡੇ ਦੇਸ਼ ਨਾ ਜਦੋਂ ਦੇਸ਼ ਹੁੰਦਾ ਸੀ, ਹੁਣ ਤਾਂ ਪਤਾ ਨਹੀਂ ਉੱਥੇ ਵੀ ਕਿੱਦਾਂ ਦਾ ਮਾਹੌਲ। ਹਰ ਘਰ ਦੇ ਵਿੱਚ ਇੱਕ ਦੋ ਭਲਵਾਨ ਹੁੰਦੇ। ਹਾਂ ਹੁਣ ਆਪਣੇ ਭਲਵਾਨ ਗੁਲਾਮ ਮੁਹੰਮਦ ਦੇ ਤਿੰਨੇ ਹੀ ਮੁੰਡੇ ਘੁਲਦੇ ਸੀ, ਆਪ ਵੀ ਘੁਲਦਾ ਸੀ, ਚਾਰੇ ਹੀ ਘੁਲਦੇ ਸੀ। ਹਾਂ ਆ ਹਸਨ ਅਲੀ ਅਹਿਮਦ ਫਜ਼ਲ ਤਿੰਨ, ਫਿਰ ਤਾਂ ਚਾਚਾ ਗੁਲਾਮ ਮੁਹੰਮਦ ਵੀ ਘੁਲਦਾ ਸੀ। ਅੱਛਾ ਹਾਂ ਇਹ ਤਾਂ ਪੂਰਾ ਟੱਬਰ ਹੀ ਚਲੋ ਵੀ। ਉਹ ਸਾਡਾ ਭਾਈ ਸੀ, ਤੈਨੂੰ ਘੋਲਦੀ ਸੀ, ਸਾਡਾ ਭਾਈ ਸੀ ਬੱਗੂ ਆਹ ਲਾਲ ਉਹਨਾਂ ਦਾ ਪਿਓ, ਹਾਂਜੀ ਤਾਏ ਦਾ ਪੁੱਤ। ਹਾਂ ਉੱਥੇ ਇੱਕ ਦੁਕਾਨ ਸੀ, ਪਤਾ ਨਹੀਂ ਮਾਛੂਆੜੇ ਦਾ ਸੀ ਕਿੱਥੇ ਦਾ, ਇਦਾਂ ਦੇ ਪਿੰਡ ਦਾ ਨਾਂ ਸੀ, ਦੁਕਾਨ ਸੀ ਉਹ। ਅੱਛਾ ਉੱਟਾਂ ਦਾ ਨਹੀਂ ਸੀ ਕਿਸੇ ਤੋਂ। ਦੁਕਾਨ ਬਾਬਾ ਜੀ ਕਿਹਨੂੰ ਕਹਿੰਦੇ? ਦੁਕਾਨ ਲੋਹਾਰ, ਲੱਕੜੀ ਦਾ ਕੰਮ ਵਾਲਾ ਲੱਕੜਾ ਕੰਮ ਕਰਨ ਵਾਲੇ। ਲੱਕੜੀ ਦੇ ਕੰਮ ਵਾਲਾ ਦੁਕਾਨ ਹੁੰਦਾ, ਲੋਹੇ ਦੇ ਕੰਮ ਵਾਲਾ ਲੋਹਾਰ ਹੁੰਦਾ। ਠੀਕ ਹੈ ਜੀ। ਉਹਦਾ ਕੰਮ ਹੀ ਇਹ ਸੀ, ਜਿਸ ਵੇਲੇ ਗਿਆ ਅਗਲੇ ਨੇ ਹੱਥ ਮਾਰ ਕੇ ਦਾ ਮਾਰ ਕੇ ਥੱਲੇ ਪੈ ਜਾਣਾ। ਹਾਂ ਥੱਲੇ ਪੈਣਾ, ਥੱਲੇ ਪੈ ਕੇ ਅਗਲੇ ਦਾ ਜ਼ੋਰ ਕਰਾਈ ਜਾਣਾ, ਜ਼ੋਰ ਕਰਾਈ ਜਾਣਾ, ਹਵਾ ਦੇਣਾ, ਹਵਾ ਕੇ ਤਾਂ ਫੇਰ ਥੱਲੇ ਮਾਰਨਾ, ਪਲੇਟਾ ਢਾ ਕੇ ਹੋ ਗਿਆ ਤਾਂ। ਹਾਂ ਛਿੰਝ ਪਈ ਬੜੀ ਭਾਰੀ ਮਾਨਗੜ। ਅੱਛਾ ਸਾਡਾ ਬੱਗੂ ਜਿਹੜਾ ਮੇਰੇ ਤਾਏ ਦਾ ਪੁੱਤ, ਇਹ ਸੀ ਤਾਂ ਘਰਦਿਆਂ ਨੂੰ ਨਹੀਂ ਸੀ ਪਤਾ ਵੀ ਇਹ ਐਡਾ ਜ਼ੋਰ ਵਾਲਾ ਹੋ ਗਿਆ, ਐਡਾ ਪਹਿਲਵਾਨ ਹੋ ਗਿਆ। ਉਹਨਾਂ ਦੀ ਨਜ਼ਰ 'ਚ ਬੱਚਾ ਹੀ ਆ। ਆਹੋ ਗੱਲ ਕੋਈ ਮੈਨੂੰ ਪੁੱਛੀ ਜਾ ਤਾਂ ਚੇਤਾ ਉਹਨਾਂ ਦਾ ਦਿਮਾਗ ਕੰਮ ਨਹੀਂ ਮੇਰਾ ਹੁਣ। ਕੱਲ ਤੁਸੀਂ ਦੱਸਦੇ ਸੀਗੇ ਵੀ ਉਹ ਨਾ ਜਿਹੜਾ ਦੁਕਾਨ ਸੀ ਨਾ, ਦੁਕਾਨ ਧਰਤੀ ਫੜ ਲੈਂਦਾ ਥੱਲੇ। ਅੱਛਾ ਉਹ ਜੀ ਸਿੱਖ ਸੀ ਜਿਹੜੇ ਪਿੰਡ ਦੇ ਸਾਡੇ ਉਸ ਵੇਲੇ ਦੇ। ਉਹ ਕਹਿਣ ਲੱਗੇ, ਉਹ ਮੇਰੇ ਭਰਾ ਨੂੰ ਬੱਗੇ ਨੂੰ ਪੁੱਛਾਂਗੇ ਵੀ ਬੱਗਿਆ ਲੋਹਾਰ ਬੜਾ ਜਿੰਦਾ ਵਾਲਾ, ਇਹ ਤਖਾਨ ਬੜਾ ਸਾਲਾ ਚਲਾਕ ਆ, ਧਰਤੀ ਨਹੀਂ ਛੱਡਦਾ। ਉਹ ਬੱਗਾ ਸਿੱਖਾਂ ਨੂੰ ਕਹਿਣ ਲੱਗਾ, ਜੇ ਸਾਲੇ ਨੂੰ ਧਰਤੀ ਤੇ ਲੱਗਣ ਦਵਾਂਗੇ ਤਾਂ ਹੀ ਨਾ ਛੱਡੂ, ਅਸੀਂ ਧਰਤੀ ਤੇ ਜਾਣੇ ਨਹੀਂ ਦੇਣਾ। ਉਹ ਸਾਰੇ ਜਣੇ ਨੇ ਗੇੜਾ ਦਿੱਤਾ, ਉਹਨੇ ਫੇਰੀ ਨਾ ਰਮਾਲੀ ਦਿਖਾਣ ਨੇ। ਇਹ ਜੀ ਇਕੱਠੇ ਹੋ ਗਏ ਤਾਂ ਬੱਗੂ ਏਦਾਂ ਕਰਦਾ ਹੁੰਦਾ, ਇਹਨੂੰ ਏਦਾਂ ਕਰਦਾ। ਉਹ ਕਹਿਣ ਲੱਗਾ, ਬਈ ਚਾਚੇ ਨੂੰ ਪੁੱਛ ਲਓ, ਜਿੰਨਾ ਚਿਰ ਚਾਚਾ ਨਾ ਕਵੇ ਉਹਨਾਂ ਚ ਮੈਂ ਨਹੀਂ ਘੋਲਣਾ। ਉਹ ਸਿੱਖ ਇਕੱਠੇ ਹੋ ਗਏ ਸਾਰੇ, ਮੇਰੇ ਤਾਏ ਕੋ ਆ ਗਏ। ਜਿਸ ਮੇਰੇ ਤਾਏ ਕੋ ਆ ਗਏ, ਉਹਨੂੰ ਪੁੱਛਣ ਲੱਗੇ ਵੀ ਏਦਾਂ ਬਈ ਰਮਾਲੀ ਫਲਾਨੀ ਮਾਲਟਾਂ ਵਾਲੇ ਨੇ ਉੱਥੇ ਦੇ ਮਾਛੂਆੜੇ ਦੇ ਦੁਕਾਨ ਨੇ ਫੇਰੀ ਆ, ਰਮਾਲੀ ਕਿਸੇ ਨੇ ਨਹੀਂ ਫੜੀ। ਤੇ ਬੱਗਾ ਦਿਲ ਕੱਢਦਾ ਉਹਨੇ ਕੌਣ, ਉਹ ਬੁੜਾ ਕਹਿਣ ਲੱਗੋ ਜ਼ਰੂਰ ਐਡਾ ਜੋ ਸਾਡਾ ਮੁੰਡਾ ਪੂਰਾ ਆਉਂਦਾ। ਅਗੇ ਨਹੀਂ, ਉਹ ਕੀ ਕਹਿੰਦਾ? ਉਹ ਕਹਿੰਦਾ ਵੀ ਦੇਖ ਲੈਨੇ ਆ ਦੋ ਹੱਥ। ਅੱਛਾ ਉਹ ਲਿਆ, ਉਹਨੂੰ ਸੱਦਿਆ। ਹਾਂ ਉਹ ਕਿੱਦਾਂ ਬੱਗਿਆ, ਕਰੇਗਾ ਕੁਛ? ਕਹਿੰਦਾ ਚਾਚਾ ਦੇਖ ਲੈਨੇ ਆ ਫਿਰ ਦੋ ਹੱਥ। ਖੰਘ ਕੇ ਗੱਲ ਕਰ। ਉਹ ਇਹੀ ਬੱਬੂ ਸੀ ਨਾ ਉਸ ਵੇਲੇ ਤਕੜਾ, ਇਹੀ ਸਾਨੂੰ ਕੋਠਿਆਂ ਤੇ ਨੰਗਾ ਕੇ ਲਿਆ ਨਾ, ਪੌੜੀਆਂ ਲਾ ਕੇ। ਝੂਠੀਆਂ ਤਖਤਿਆਂ ਦੀਆਂ ਝੂਠੀਆਂ ਇੱਕ ਗਲੀ ਤੇ ਰੱਖ ਦੇਣੀ, ਅਸੀਂ ਲੰਘੀ ਗਏ, ਉਹ ਪਿਛਲੀ ਚਾਤੇ ਅੱਗੇ ਪਿਛਲੀ ਫਿਰ ਬੁੱਢੇ ਵਾਲੇ ਚਲੇ ਗਏ। ਅੱਛਾ ਉੱਥੇ ਸਰਕਾਰ ਮੇਰੀ ਨਾਲ ਫਿਰ ਕੱਢ ਦਿੱਤੇ। ਜਿਸ ਵੀ ਕੱਢ ਦਿੱਤੇ ਨਿਕਲੇ, ਗੇੜਾ ਦਿੱਤਾ, ਗੇੜਾ ਦੇ ਕੇ ਲੋਹਾਰ ਲੱਗਿਆ ਜਾਂ ਗੇੜਾ ਦਿੱਤਾ, ਬੱਗੇ ਨੇ ਪਹਿਲਾਂ ਹੀ ਚੱਕ ਰਿਆ। ਅੱਛਾ ਧਰਤੀ ਤੇ ਲੱਗਣੀ ਦੀ ਤਾਂ ਉੱਤੇ ਹੀ ਗੇੜਾ ਦਈ ਗਿਆ, ਬਥੇਰੀਆਂ ਲੱਤਾਂ ਛੜਾ ਮਾਰੀਆਂ ਨੇ, ਬੜਾ ਕੁਛ ਕੀਤਾ। ਉਹਨੇ ਗੇੜਾ ਦੇ ਕੇ ਜਿਸ ਵੇਲੇ ਧਰਤੀ ਤੇ ਲਾਈ ਤਾਂ ਉਹਦੀ ਪਿੱਠ ਲਾਈ, ਨਹੀਂ ਲਾਈ ਨਹੀਂ, ਡਿੱਗਣੇ ਨਹੀਂ। ਸਿੱਟੇ ਵਾਲਾ ਦੀ ਬੱਲੇ 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 ਹੋ ਗਈ। ਅੱਜ ਤਾਂ ਚੌਰੀ ਇੱਥੇ ਕਿਸੇ ਨੂੰ ਫੋੜੇ ਤੇ ਲਾਉਣ ਨੂੰ ਘਿਓ ਨਹੀਂ ਮਿਲਦਾ। 6 ਪੀਪੇ ਸ਼ਾਮ ਨੂੰ, ਸਿੱਖਾਂ ਦਾ ਪਿੰਡ ਸੀ ਸਾਰਾ, 6 ਪੀਪੇ ਘਿਓ ਦੇ ਸ਼ਾਮ ਨੂੰ। ਹੌਸਲਾ ਅਫਜ਼ਾਈ ਕੀਤੀ ਉਹਦੀ ਹੈ, ਬੜੀ ਗੱਲ ਬੜੀ ਗੱਲ। 6 ਪੀਪੇ ਘਿਓ ਦੇ ਹੋਏ, ਉਹ ਘਿਓ ਖਾ ਕੇ ਤਾਂ ਫਿਰ ਪਲ ਗਿਆ, ਫਿਰ ਉਹ ਸਾਨ ਬਣ ਗਿਆ ਨਰੋਆ। ਫਿਰ ਜਿੱਥੇ ਕਿਤੇ ਮੇਲੇ ਤੇ ਜਾਣਾ, ਸਾਰਿਆਂ ਨੇ ਬੱਗੇ ਨਿਕਲਣਾ, ਹਾਂ ਬਈ ਬੱਗਿਆ, ਬੱਗੇ ਨੂੰ ਬੱਗੇ ਨਿਕਲਣਾ। ਬਈ ਗੱਲ ਹੈਗੀ ਆ ਇਹ, ਬਈ ਮੋਹਰੇ ਚਾਹੇ ਬੰਦਾ 100 ਹੋਵੇ, ਪਿੱਛਾ ਮੇਰਾ ਤੁਸੀਂ ਢਾਕੇ ਰੱਖਿਓ, ਮੋਹਰੇ ਮੈਂ ਰਾਹ ਕਰਨਾ ਮੇਰਾ ਕੰਮ ਆ। ਮੇਲਿਆਂ 'ਚ ਜਾਣਾ, ਐਡਾ ਖੁੰਡਾ ਹੁੰਦਾ ਸੀ ਉਹਦੇ ਕੋਲ। ਕੀ ਬਾਤ ਹੈ। ਜਿਵੇਂ ਸੰਡਿਆਂ ਦੇ ਡਾਂਗ ਪੈਂਦੇ ਜਾਣਾ, ਜਿਵੇਂ ਮਰਜੀ ਵਾਲੇ ਦਾਲੇ ਡਾਂਗਾ ਪਈ ਜਾਣ, ਉਹਨੂੰ ਪਤਾ ਹੀ ਨਹੀਂ। ਮਗਰ ਸਿੱਖਾਂ ਨੇ ਉਹਨਾਂ ਦੀ ਢਾਲ ਸੀ, ਪੂਰੀ ਢਾਲ ਬਣਦੇ ਸੀਗੇ। ਉਹ ਜ਼ਮਾਨੇ ਵੀ ਅਸੀਂ ਦੇਖੇ ਆ। ਬੜੀ ਗੱਲ ਆ, ਬੜੀ ਗੱਲ। ਹੁਣ ਮੇਰਾ ਜੀ ਕਰਦਾ ਯਾਰ ਮਿਲਣੇ ਨੂੰ, ਤਾਂ ਮੇਰਾ ਜੀ ਬੜੇ ਚਿਰ ਦਾ ਕਰਦਾ, ਪਰ ਮੇਰਾ ਹੁਣ ਘਰ ਦੇ ਨਹੀਂ ਬਹਿ ਜਾਣ ਦਿੰਦੇ। ਖਹਿਰਾ ਜਲਦੀ ਕਹਿੰਦੇ ਨਾ ਜਾ, ਬਿਮਾਰ ਹੋ ਜਾਏਗਾ ਜੀ ਤੂੰ, ਉਹ ਹੋ ਜਾਊਗਾ। ਮੈਂ ਕੋਸ਼ਿਸ਼ ਕਰਦੇ ਆ ਬਾਬਾ ਜੀ ਤੁਹਾਡੇ ਨਾਲ ਕੋਈ ਸਾਥ ਹੋਵੇ ਤੇ ਫੇਰ ਹੀ ਆ, ਫੇਰ ਮਜ਼ਾਦਾਰੀ ਬਹੁਤੀ ਆ। ਉਹ ਸਾਥ ਮੇਰੇ ਨਾਲ ਕੀ ਹੈ, ਮੈਨੂੰ 5-4 ਦਾ ਜ਼ਮਾਨਾ ਆਉਂਦੀ, ਮੈਂ ਸਾਰਾ ਫਿਰਿਆਊਂਗਾ, ਅਦਾਕਾ ਫਿਰਿਆਊਂਗਾ। ਜਦ ਗੱਲ ਤਾਂ ਹੈਗੀ ਉਹ ਮੈਨੂੰ ਕੀ, ਮੈਂ ਕਿਤੇ ਨਿਆਣਾ, ਮੈਂ ਤੁਰ ਕੇ ਇੰਡੀਆ ਜਾ ਸਕਦਾ, ਤੇ ਮੈਂ ਸਿੱਧਾ ਜਾ ਕੇ ਦੂਏ ਦਿਨ ਮੈਂ ਪਿੰਡ ਚਲੇ ਜਾ। ਮੈਂ ਇੱਥੇ ਜੇ ਮੈਨੂੰ ਛੁੱਟੀ ਦੇਣ, ਤੁਰ ਪਵਾਂ ਜਾ ਕੇ। ਆ ਜੀ ਬਾਰਡਰ ਵਾਲੇ ਲੰਘਣ ਦੇਣ ਤਾਂ ਫਿਰ ਮਸਲਾ ਹੀ ਕੋਈ ਨਹੀਂ। ਨਹੀਂ ਤੇ ਮੈਂ ਕਹਿੰਦਾ ਬਾਬਾ ਜੀ ਬੱਗੇ ਨੂੰ ਲਿਆਓ ਕਿਤੇ ਢਾਲ ਬਣ ਕੇ, ਤੁਸੀਂ ਖੜ ਜਾਓ ਪਿੱਛੇ ਤੇ ਅੱਗੇ ਆਪੇ ਹੀ ਰਾਹ ਬਣਾਉਣਾ ਉਹਦਾ ਕੰਮ। ਆਹੋ ਕਿਤੇ ਅੱਜ ਕੱਲ੍ਹ ਭਾਈਆ ਉਹ ਜਿਹੇ ਜ਼ਮਾਨੇ ਬੜੇ ਚੰਗੇ ਸੀ। ਸਾਡਾ ਪਿੰਡ ਸੀ ਜਿਹੜਾ ਉੱਥੇ
ਹੁਣ ਤਾਂ ਪਤਾ ਨਹੀਂ ਉੱਥੇ ਮੰਡੀ ਲੱਗਦੀ ਹੁੰਦੀ ਸਾਡੇ ਪਿੰਡ, ਮਹੀਨੇ ਬਾਅਦ ਮੰਡੀ ਮਾਲ ਇਹ ਸਾਰੇ ਬੇਟ ਤੁਸੀਂ ਬੇਟ ਸੀ ਨਾ, ਸਾਰੇ ਬੇਟ ਵਾਲਿਆਂ ਦੇ ਮਾਲ ਇੱਥੇ ਆਉਂਦੇ ਹੁੰਦੇ, ਇਹਨੂੰ ਵਾਲਿਆਂ ਦੇ ਸਾਰਿਆਂ ਦੇ ਇੱਥੇ ਆਉਂਦੇ ਹੁੰਦੇ ਸੀ ਮਾਲ ਮੰਡੀ ਵੇਚਣ ਲੈਣ ਦੇਣ ਹੈ। ਹੁਣ ਬਾਕੀ ਇਹੀ ਆ ਵੀ ਹੁਣ ਤਾਂ ਇਹੀ ਗੱਲ ਮੈਂ ਕਰ ਸਕਦਾ ਵੀ ਚਲੋ ਜੇ ਹੁਣ ਉਹਨਾਂ ਨੇ ਭੇਜਿਆ ਲੈਟਰ, ਉਹਨਾਂ ਦਾ ਲੈਟਰ ਸਿਰ ਮੱਥੇ ਤੇ ਆ। ਅੱਛਾ, ਜਿਸ ਵੇਲੇ ਫਿਰ ਗੱਲਬਾਤ ਬਣੂਗੀ ਫਿਰ ਤੂੰ ਕਿਸਾਨੇ ਕਰ ਦੀ ਟੈਲੀਫੋਨ। ਹਾਂ ਨਹੀਂ ਉਹ ਤਾਂ ਮੈਂ ਫਿਰ ਕਰ ਦੂੰਗਾ। ਹਾਂ ਲਲਕਾਣੇ ਵਾਲਾ ਵੀ ਯਾਦ ਰੱਖੀ ਗੱਲ। ਲਲਕਾਣੇ ਵਾਲਾ ਉਹਨਾਂ ਨੇ ਸੁਣ ਲਿਆ ਜੀ ਆਪੇ ਹੀ, ਜਦੋਂ ਕਿਤੇ ਕੋਈ ਆਏ ਸਾਡੇ ਨਾਲ ਰਾਬਤਾ ਕਰ ਲੈਣਾ ਉਹਨਾਂ ਨੇ। ਠੀਕ ਆ, ਤੁਹਾਨੂੰ ਤਾਂ ਅਸੀਂ ਨਾਲ ਲੈ ਕੇ ਜਾਣਾ ਹੀ ਜਾਣਾ ਆ। ਬਿਲਕੁਲ ਸਿਆਣੇ ਬੰਦੇ ਆ, ਨਾਲੇ ਆਪਣਾ ਹੋਰ ਸਰਦਾਰ ਤਾਂ ਮਿਲ ਹੀ ਜਾਣੇ, ਉੱਥੇ ਬਥੇਰੇ ਆਏ ਹੋਣੇ ਆ। ਹੋਰ ਵੀ ਸਰਦਾਰਾਂ ਨੇ ਕੇਸ ਦੇਖੀ ਅੱਜ ਕੱਲ ਤਾਂ ਹਾਂ ਛਿੰਝਾਂ ਦੇ ਮੇਲੇ ਅੱਜ ਕੱਲ ਜਿਹੜੇ ਛਿੰਝਾਂ ਪੈਂਦੀਆਂ ਉੱਥੇ ਤਾਂ ਢੋਲ ਢਮੱਕਾ ਤੇ ਭੰਗੜਾ ਡਾਂਸ ਹੀ ਬਹੁਤ ਹੁੰਦਾ। ਤੁਹਾਡੇ ਜ਼ਮਾਨੇ 'ਚ ਤਾਂ ਮੇਰਾ ਖਿਆਲ ਨਹੀਂ ਇਹ ਕੰਮ ਹੋਣਾ, ਸਿਆਣੇ ਹੀ ਬਹੁਤ ਖਿਲਾਫ ਹੁੰਦੇ ਹੋਣੇ। ਉਹ ਸਾਡੇ ਜ਼ਮਾਨੇ 'ਚ ਤਾਂ ਹੁੰਦਾ ਸੀ, ਹੁਣ ਤਾਂ ਹੁੰਦਾ ਹੀ ਕੱਖ ਨਹੀਂ। ਹੁਣ ਕਿਸੇ ਨੂੰ ਟੁੱਕ ਤਾਂ ਖਾਣ ਨੂੰ ਨਹੀਂ ਲੱਭਦਾ ਇੱਕ ਪੂਰਾ ਘੇ ਕਿਤੋਂ ਖਾਣਾ। ਉਹ ਦੱਸਿਆ ਇੱਕ ਕੁਸ਼ਤੀ ਲੜੀ ਤੇ 6 ਪੀਪੇ ਘਿਓ ਦੇ ਮਿਲੇ। ਜਿਹੜੇ ਬੰਦੇ ਨੇ 6 ਪੀਪੇ ਘਿਓ ਦੇ ਖਾ ਜਾਣੇ, ਉਹ ਸਾਰੀ ਜ਼ਿੰਦਗੀ ਡੋਲਦਾ। ਇੰਨਾ ਚੌੜਾ ਸੀ ਬੱਗੂ ਸਾਡਾ, ਇੰਨਾ ਚੌੜਾ ਆਨ ਬੜੀ ਗੱਲ। ਮੇਲੇ ਦੇ ਵਿੱਚ ਮੋਹਰੇ ਉਹਨੇ ਕਿਹਾ 100 ਬੰਦਾ ਹੋਵੇ ਮੈਨੂੰ ਪਰਵਾਹ ਨਹੀਂ, ਪਰ ਮੇਰੇ ਪਿੱਛੋਂ ਨਾ ਮਾਰੇ ਕੋਈ, ਮੋਹਰੇ ਰਾਹ ਮੈਂ ਕਰਨਾ। ਰਾਹ ਨਹੀਂ ਸੀ ਦਿੰਦੇ ਹੁੰਦੇ ਹਾਂ, ਮੇਲਿਆਂ ਦੇ ਵਿੱਚ ਭੀੜ ਹੁੰਦੀ ਸੀ, ਇੰਜਣ ਹੀ ਬਣ ਜਾਂਦਾ ਸੀ। ਮੋਹਰੇ ਡਾਂਗਾਂ ਵਾਲੇ ਖੜੇ ਹੁੰਦੇ ਸੀ, ਲੰਘਣੇ ਨਹੀਂ ਦੇਣੇ। ਫਿਰ ਗੱਲਾਂ ਹੋਣੀਆਂ ਛਾਉਣੇ, ਫਲਾਣੇ ਪਿੰਡ ਦਾ ਫਲਾਣੇ ਦਾ ਮੱਥਾ ਲੱਗਿਆ, ਫਲਾਣੇ ਪਿੰਡ ਦਾ ਫਲਾਣੇ ਦਾ ਮੱਥਾ ਲੱਗਿਆ। ਉਦੋਂ ਪਤਾ ਹੀ 4 ਡਾਂਗਾ 5 ਖਾ ਕੇ ਮੁੰਡੇ ਘਰ ਨੂੰ ਆ ਜਾਂਦੇ। ਹੁਣ ਕਿਸੇ ਕਿਸੇ ਦੇ ਧੱਕਾ ਦੇ ਦੀਏ, ਚੱਕ ਕੇ ਲਿਆਉਣਾ ਪੈਂਦਾ। ਸਹੀ ਗੱਲ ਹੈ, ਸਹੀ ਗੱਲ ਆ, ਸਹੀ ਗੱਲ। ਉਹਦਾ ਫਿਰ ਲਿਆਣਾ ਪੈਂਦਾ, ਕਿਤੇ ਹੱਡੀ ਜੋੜ ਵਾਲੇ ਕੋਲ ਜਾਣਾ ਪੈਂਦਾ ਆ ਵੀ ਇਹਦੀ ਪਹਿਲੇ ਜੋੜ ਲਵਾ ਲਿਆਓ। ਕੁਛ ਵੀ ਨਹੀਂ ਸੀ ਹੁੰਦਾ। ਹਾਂ, ਜ਼ਮਾਨਾ ਬੜਾ ਚੰਗਾ ਸੀ। ਖੁਰਾਕਾਂ ਬਦਲ ਗਈਆਂ ਬਜ਼ੁਰਗੋ। ਅੱਗੇ ਤਾਂ ਸਪਰੇਆਂ ਦਾ ਨਾਂ ਹੀ ਨਹੀਂ ਸੁਣਿਆ ਹੋਣਾ ਤੁਸੀਂ। ਓਏ ਸਪਰੇਆਂ ਨੇ ਬਾਹਰ ਸੱਪ ਨਹੀਂ ਛੱਡੇ। ਹਾਂ, ਸੱਪ ਵੀ ਮਾਰ ਸੱਪ ਇਹਨਾਂ ਨੇ ਨਹੀਂ ਛੱਡੇ। ਖਰਗੋਸ਼ ਬਾਹਰ ਕਿਸੇ ਨੇ ਦੇਖਿਆ ਕਦੇ ਕਿਸੇ ਨੂੰ? ਨਾ ਜੀ ਨਾ, ਕੋਈ ਨਹੀਂ ਹੁੰਦੇ ਸੀਗੇ, ਕੋਈ ਸ਼ੈ ਖਦਾ ਬਾਹਰ ਛੱਡੀ ਤੇ ਛੱਡਣੇ ਨੇ ਬੰਦੇ ਵੀ ਨਹੀਂ। ਬੰਦੇ ਕਿੱਥੋਂ ਛੱਡਣੇ? ਸਪਰੇਅ ਨੇ ਮਾਰ ਬੰਦੇ ਵੀ ਦੇਣੇ ਆ। ਮਾਂ ਮਰੀ ਜਾਂਦੇ ਆ। ਆਹੋ, ਆ ਫਲਾਨਾ ਜੀ ਅਟੈਕ ਨਾਲ ਮਰ ਗਿਆ, ਫਲਾਨੇ ਨੂੰ ਆਹ ਹੋ ਗਿਆ, ਆਹ ਹੋ ਗਿਆ। ਸਾਰੇ ਖੁਰਾਕਾਂ ਦੇ ਨਤੀਜੇ ਹੀ ਆ, ਜ਼ਹਿਰ ਜਿਹੜੀ ਪੈਂਦੀ ਆ। ਅੱਛਾ ਵੀ ਮੇਰੇ ਪਿੰਡ ਵਾਲੇ ਸਰਦਾਰੋ ਗੱਲ ਹੈਗੀ ਆ ਇਹ, ਵਾਧਾ ਘਾਟਾ ਮਾਫ ਕਰਨਾ। ਦਿਲ ਮੇਰਾ ਕਰਦਾ ਜ਼ਰੂਰ, ਹੁਣ ਉਹਨਾਂ ਨੇ ਤਾਂ ਕੀਤੀ ਆ। ਹੁਣ ਸੱਚਾ ਸਿੰਘ ਦਾ ਸੀਗਾ ਜਿਹੜਾ ਮੇਰਾ ਨਾਮ ਦੱਸਿਆ ਉਹਨੇ, ਰਜੀਤ ਇੱਕ ਲੱਭੂ ਦਾ ਪੋਤਾ ਸੀ। ਉਹ 2 ਵਾਰੀ ਉਹਨੇ 1-2 ਵਾਰੀ ਕੀਤਾ। ਉਹਨਾਂ ਨੇ ਪੁੱਛਿਆ ਮੈਨੂੰ ਦੇਸ਼ ਦਾ ਹਾਲਾਤ, ਉਹ ਮੈਂ ਜਿਹੜਾ ਵਾਕਿਆ ਸੀ ਉਹ ਮੈਂ ਦੱਸ ਦਿੱਤਾ। ਮੈਂ ਕਿਹਾ ਸਾਡੇ ਨਾਲ ਇਦਾਂ ਹੋਈ, ਮੇਰੇ ਨਾਲ ਸਾਡੇ ਨਾਲ ਇਦਾਂ ਹੋਈ, ਇਦਾਂ ਹੋਈ। ਉਹਨਾਂ ਨੇ ਕੁਛ ਇਸ ਗੱਲ ਦਾ ਗਿਲਾ ਕੀਤਾ। ਨਹੀਂ ਉਹ ਹੁਣ ਕੋਈ ਗਿਲਾ ਨਹੀਂ, ਉਹ ਦੱਸਦੇ ਕਹਿੰਦੇ ਸਾਨੂੰ ਬਾਬੇ ਨਾਲ ਕੋਈ ਗਿਲਾ ਨਹੀਂ ਹੈਗਾ। ਉਹ ਟਾਈਮ ਹੀ ਮਾੜਾ ਸੀ। ਆਹੋ, ਉਹ ਟਾਈਮ ਹੀ ਮਾੜਾ ਸੀਗਾ। ਉਹ ਅਸੀਂ ਆਪ ਬੀਤੀ ਦੱਸੀ ਆ। ਦੋਨੋਂ ਪਾਸੇ ਟਾਈਮ ਮਾੜਾ ਸੀਗਾ ਜੀ। ਉਹ ਜਿਹੜੀ ਪੰਜਾਬੀਆਂ ਨਾਲ ਹੀ ਹੋਇਆ ਜੀ ਮਾੜਾ ਦੋਵਾਂ ਸਾਈਡਾਂ ਤੇ। ਉਹ ਜਿਹੜੀ ਰਾਤ ਆ ਜਿੱਦਣ 14 ਅਗਸਤ ਹੁੰਦਾ, ਹਾਂ, ਉਦੋਂ ਪਾਕਿਸਤਾਨ ਬਣੇ। 14 ਅਗਸਤ ਵਾਲੇ ਦਿਨ ਸਵੇਰ ਨੂੰ ਸੀ ਈਦ। ਹਾਂ, ਈਦ ਸੀ ਸਵੇਰ ਨੂੰ, ਆਖਰੀ ਰੋਜ਼ਾ ਸੀ। ਤਾਂ ਬੁੜਾ ਆਉਂਦਾ ਹੁੰਦਾ ਸੀ ਨਾ ਰੋਜ਼ਾ ਰੱਖਣ, ਮੇਰਾ ਅੱਬਾ। ਉਹ ਆਇਆ ਰੋਜ਼ਾ ਰੱਖਣ ਸਵੇਰ ਨੂੰ, ਦਰਵਾਜ਼ਾ ਖੜਕਾਇਆ ਤਾਂ ਮੋਹਰੇ ਸਿੱਖ ਖੜੇ 4 ਸਾਡੇ ਗੇਟ ਦੇ। ਉਹ ਦਰਵਾਜ਼ੇ ਦੇ ਉਸੇ ਦੇ। ਉਹ ਬੁੜੇ ਨੂੰ ਤਾਂ ਪਤਾ, ਬੁੜਾ ਕਹਿੰਦਾ ਸਰਦਾਰ ਜੀ ਤੁਸੀਂ ਇਦਾਂ ਕਿੱਥੇ ਖੜੇ ਆ? ਉਹ ਕਹਿਣ ਲੱਗੇ ਬਾਬਾ, ਬੁੜੇ ਸਾਡੇ ਨੂੰ ਬਾਬਾ ਹੀ ਸਾਦੇ ਸੀ। ਇੱਥੇ ਵੀ ਸਾਨੂੰ ਤਕਰੀਬਨ ਬਾਬਾ ਹੀ ਸਾਦੇ ਆ। ਬੁੜੇ ਸਾਡੇ ਨੂੰ ਕਹਿੰਦੇ ਵੀ ਅਸੀਂ ਇੱਥੇ ਜਥਾ ਆਇਆ ਬੈਠਾ ਉਸੇ ਦਰਵਾਜ਼ੇ 'ਚ, ਦਰਵਾਜ਼ੇ ਬੈਠੇ ਸ਼ਰਾਬਾਂ ਪੀਣ ਵੀ ਸਵੇਰ ਨੂੰ ਗੁਜ਼ਰ ਵੱਢਣਾ ਤਾਂ ਸਾਨੂੰ ਸੀ। ਘੱਟ ਦਾ ਹੋਰ 100 ਸੀ ਸਾਡੇ ਮੁਸਲਮਾਨਾਂ ਦਾ, ਕਿਸੇ ਨੂੰ ਕੱਖ ਨਹੀਂ ਕਿਹਾ। ਮੁੜ ਕੇ ਜਦੋਂ ਅਸੀਂ ਨਿਕਲ ਆਏ ਨਾ, ਉਹਨੇ ਸਾਰਿਆਂ ਨੂੰ ਇਜਾਜ਼ਤ ਦੇ ਦਿੱਤੀ, ਨਾਲ ਜਾ ਕੇ ਛੱਡ ਕੇ ਆਏ। ਅੱਛਾ, ਕਿਸੇ ਦਾ ਕੁੱਤਾ ਵੀ ਨਹੀਂ ਫੜਿਆ ਉਹਨਾਂ ਨੇ। ਉਹ ਕਹਿੰਦਾ ਤੁਸੀਂ ਸਰਦਾਰ ਜੀ ਇੱਥੇ ਕਿੱਦਾਂ ਖੜੇ ਆ? ਉਹ ਕਹਿੰਦਾ ਬਾਬਾ ਇਦਾਂ ਕਰਕੇ ਜੀਆਂ ਦਾ ਰਾਖੀ ਖੜੇ, ਜਿੰਦਾ ਲਾ ਚਾਬੀ ਉਹਨਾਂ ਕੋਲ ਬਾਹਰ ਲਾ। ਅੱਛਾ, ਬੁੜਾ ਕਹਿੰਦਾ ਵੀ ਮੈਂ ਤਾਂ ਸਾਡੇ ਈਦ ਆ ਸਵੇਰ ਨੂੰ, ਅਸੀਂ ਤਾਂ ਕੋਈ ਖਤਮ ਛਤਮ ਦੇਣਾ। ਹਾਂ, ਵਕਤ ਬਦਲ ਗਿਆ, ਰਾਤ ਦਾ ਜਿਆਦਾ ਉਹਨੇ ਚਾਬੀ ਦੇ ਦਿੱਤੀ ਉਹਨਾਂ ਨੇ। ਅੱਛਾ, ਦਿਲ ਚ ਆ ਗਈ ਹੋਣੀ ਕੋਈ ਵੱਧ ਕੇ ਆਪੇ ਹੀ ਚਾਬੀ ਦੇ ਕੇ ਖੋਲ ਕੇ ਅੰਦਰ ਲੰਘਾਤਾ। ਬੁੜਾ ਅੰਦਰ ਲੰਘ ਗਿਆ। ਅੰਦਰ ਲੰਘ ਕੇ ਜਾ ਕੇ ਤਾਂ ਬੁੜਾ ਕਹਿਣ ਲੱਗਿਆ ਮਾਂ ਨੂੰ ਵੀ ਕੁਛ ਪਕਾਉਣਾ ਸੀ ਹੁਣ ਈਦ ਆ ਸਵੇਰ ਨੂੰ। ਮਾਂ ਕਹਿਣ ਲੱਗੀ ਵੀ ਤੁਸੀਂ ਤੈਨੂੰ ਕੁਛ ਪਕਾਉਣੇ ਦੀ ਤੈਨੂੰ ਪਈ ਆ, 100 ਸਿੱਖ ਆਇਆ ਬੈਠਾ, ਇੱਕ ਆਪਣੀ ਜੀ ਜਾਨ ਬਚਾਓ। ਸਾਰੀ ਦੁਨੀਆ ਮਾਰ ਦੇਣੀ, ਜਾਨ ਵੀ ਕਾਹਦੀ ਬਚਾਉਣੀ? 4 ਬੰਦੇ ਮੋਹਰੇ ਬੈਠੇ ਪਹਿਰੇਦਾਰ। ਹਾਂ, ਉਹ ਬੁੜਾ ਮੇਰਾ ਲਾਲਾ ਬੰਦਾ ਸੀ, ਤੁਸੀਂ ਤਾਂ ਦੇਖਿਆ ਹੀ ਹੋਣਾ। ਤੁਸੀਂ ਨਹੀਂ ਦੇਖਿਆ? ਨਹੀਂ ਦੇਖਿਆ। ਉਹ ਕਹਿੰਦਾ ਕੋਈ ਨਹੀਂ, ਮਾਰਨ ਵਾਲੇ ਨਾਲ ਰੱਖਣ ਵਾਲਾ ਜੋਰਾਵਰ ਹੁੰਦਾ, ਤੂੰ ਕੁਛ ਨਾ ਕੁਛ ਕਰ। ਉਹ ਸੇਵੀਆਂ ਹੁੰਦੀਆਂ ਦੀਆਂ ਮਾੜੀਆਂ ਦੀਆਂ ਸੇਵੀਆਂ ਪਕਾਈਆਂ, ਮੋਟੀਆਂ ਸੇਵੀਆਂ। ਮੋਟੀਆਂ। ਆਹੋ,
ਐਵੇਂ ਮਰਦੀ ਘਰ ਭਰਦੀ ਵੇਲਣੇ ਜੇ ਚ ਆਹੋ ਕਰਦੇ ਹੁੰਦੇ ਘੋੜੀ ਨਾ ਵੱਢਦੀ। ਉਹ ਮਾਂ ਨੇ ਪਕਾਈਆਂ, ਉਹਨੇ 2 ਬੁੜਕੀਆਂ ਲਾਈਆਂ। ਜਨ ਬੁੜਾ ਤੇਰਾ ਮੇਰਾ ਤਾਇਆ ਸੀ ਨਾ, ਉਹ ਖੋਲੀ ਦੇ ਉੱਤੇ ਖੜ ਕੇ ਨਾ ਉਹਨਾਂ ਨੇ ਕਹਾਂਗਾ ਸਰਦਾਰ ਜੀ ਅਖਰਿਆ ਹੋ ਰਿਹਾ ਉਹ ਆ ਗਿਆ। ਉਹ ਕਹਿੰਦਾ ਤੁਸੀਂ ਸਾਡੇ ਬੱਚੇ ਇੰਨੇ ਨਿੱਕੇ ਨਿੱਕੇ ਮਾਰ ਕੇ ਕੀ ਲੈਣਾ, ਓਏ ਆ ਜਾਓ ਤੁਸੀਂ ਸਰਦਾਰ ਜੀ, ਆਪਣਾ ਚਾਹ ਪਾਣੀ ਲੈ ਲਓ, ਤੁਸੀਂ ਮਿਹਰਬਾਨੀ ਕਰ ਦਿਓ। ਉਹ ਅੰਦਰ ਆ ਗਿਆ। ਅੰਦਰ ਆ ਗਿਆ, ਮੈਨੂੰ ਇੰਨਾ ਪਤਾ ਵੀ ਸਾਡਾ ਅੰਦਰ ਸੀ ਬੜਾ ਥੰਮਲੇ ਤੇ ਛੱਤ ਸੀ। ਥੰਮਲੇ ਦੇ ਨਾਲ ਮਾਂ ਮੇਰੀ ਖੜੀ, ਮਾਂ ਮੇਰੀ ਨੇ ਕੱਢ ਕੇ ਬਟੂਏ ਦੇ ਵਿੱਚੋਂ, ਕਾਲੇ ਬਟੂਏ ਹੁੰਦੇ ਸੀ ਉਦੋਂ, ਐਦਾਂ ਕੱਢ ਕੇ ਨਾ 10 ਨੋਟ ਸਿੱਟੇ, ਲਾਲ ਰੰਗ ਦੇ ਨੋਟ ਹੁੰਦੇ ਸੀ, ਐਦਾਂ ਸਿੱਟੇ। ਮੈਨੀਆਂ ਅੱਖਾਂ ਦੇ ਵਿੱਚ ਉੱਦਾਂ ਹੀ ਫਿਰਦੇ ਆ ਹੁਣ। ਉਹ ਚੱਕੀ ਗਏ ਸਿੱਖ, ਉਹ ਰਾਖੇ ਸੀ ਜਿਹੜੇ, ਉਹਨਾਂ ਨੇ ਚੱਕ ਲਏ। ਜਿਸ ਵੇਲੇ ਹੋ ਗਿਆ ਪੂਰੇ ਲੈ ਵੀ ਆਖੇ ਹੁਣ ਕਰੋ ਕੋਈ। ਇੱਕ ਬੰਦਾ ਉਹਨਾਂ ਦੇ ਕੋਲ ਹੋ ਗਿਆ ਵੀ ਹੁਣ ਹੱਲ ਕੀ ਕਰੀਏ। ਉਹ ਕਹਿਣਗੇ ਵੀ ਜੇ ਐਸ ਗਲੀ ਗਏ, ਐਸ ਗਲੀ ਗਏ, ਐਸ ਗਲੀ ਗਏ, ਕੋਈ ਨਾ ਕੋਈ ਉੱਠ ਕਰਨਾ। ਪਿੰਡ ਸੀ ਸਾਡਾ ਵਿਚਾਲੇ, ਘਰ ਸੀ ਸਾਡਾ ਪਿੰਡ ਦੇ ਵਿਚਾਲੇ ਸੀ, ਗੱਭੇ ਸੀ। 6 ਗਲੀਆਂ ਸੀ ਲੱਗਦੀਆਂ, 6 ਇੱਧਰ ਨੂੰ ਬੁਢਿਆਲਾ ਨੂੰ। ਉਹ ਫਿਰ ਸਾਡੇ ਇੱਕ ਡੇੜੀ ਹੁੰਦੀ ਸੀ, ਬੜੇ ਲੰਮੇ 7-7 ਫੁੱਟ ਤਖਤੇ ਸੀ ਉਹਨੂੰ, ਚੂਥੀਆਂ ਵਾਲੇ ਮੋਟੇ ਤਖਤੇ, ਇਹਨਾਂ ਨੇ ਚੌੜੇ। ਉਹ ਸਾਡੇ ਭਰਾ ਨੇ ਬੱਗੂ ਨੇ ਉਹ ਤਖਤੇ ਕੱਢੇ, 2 ਕੱਢ ਕੇ ਕੋਠੇ ਤੇ ਲੈ ਗਿਆ, ਚੜ ਗਿਆ। ਉਹ ਇੱਕ ਗਲੀ ਤੇ ਰੱਖ ਦਿਆ ਕਰਨਾ, ਅਸੀਂ ਉੱਥੇ ਦੀ ਲੰਘ ਜਾਣਾ। ਉਹਨੇ ਉਹ ਇੱਕ ਮੋਹਰੇ ਰੱਖ ਦੇਣਾ ਜਾ ਕੇ, ਅਸੀਂ ਉਹਦੇ ਤੇ ਪੁਲ ਬਣਾਤਾ ਉਹਦਾ। ਉਹਨੇ ਪਿਛਲਾ ਚੱਕ ਕੇ ਅੱਗੇ ਗਲੀ ਤੇ ਰੱਖ ਦੇਣਾ। ਅਸੀਂ ਜੀ ਉਹ ਸਿਰੇ ਦੂਸਰੇ ਪਾਸੇ ਬੱਗੂ ਦੇ ਘਰ ਜਾ ਉਤਰੇ। ਜਿਵੇਂ ਹੁਣ ਇਹਨਾਂ ਦਾ ਇੱਧਰ ਘਰ ਬਾਹਰ ਆ ਨਾ, ਉਦੋਂ ਇਹਨਾਂ ਦਾ ਇੱਧਰ ਘਰ ਸੀ। ਜਿੱਥੇ ਆਪਣਾ ਘਰ ਹੋਵੇ ਨਾ ਆਪਣੇ ਦਾ ਮੁਹੰਮਦੀਨ ਦੀ ਬਹੇਲੀ, ਉਹ ਸਿਰੇ ਤੇ ਲਹਿੰਦੀ ਸਾਈਡ ਤੇ ਇੱਥੇ ਉੱਥੇ ਜੀ ਅਸੀਂ ਜਾ ਉਤਰੇ। ਉੱਥੋਂ ਫਿਰ ਜਿਹੜੀ ਉਹ ਮੱਥੇ ਦੀ ਰਿਆਜ਼ ਦੇ ਹਸਪਤਾਲ ਦੇ ਕੋਲ ਦੀ ਸੜਕ ਨਹੀਂ ਜਾਂਦੀ ਸਰਜੇ ਨੂੰ, ਉਹ ਮਰੱਬਿਆਂ ਜੀ, ਸਰਜੇ ਤੋਂ ਚਮਿੰਡੇ ਨੂੰ 20 ਲੈਣ 20 ਚਮਿੰਡੇ ਥਾਈ ਸਾਡੇ ਪਿੰਡ ਇਦਾਂ ਤੁਸੀਂ ਗਏ, ਤੁਰ ਕੇ ਗਏ ਨਾ। ਫਿਰ ਨਿਕਲ ਗਏ ਸਾਰੇ ਜੀ, 20 ਜੀ ਸੀ। ਦਰਬਾਲੂ ਪੈਂਦਾ ਚਲਿਆ ਗਿਆ। ਬੜੀ ਗੱਲ। ਤੇ ਜਿਸ ਵੇਲੇ ਨਿਕਲੇ ਉਹਨਾਂ ਨੇ ਕਿਹਾ ਵੀ ਗੱਲ ਹੈ ਨਹੀਂ ਆ। ਬੁੱਢੇ ਕਹਿਣ ਲੱਗੇ ਵੀ ਗੱਲ ਹੈਗੀ ਹੈ ਵੀ ਉਹ ਬੱਤੀਆਂ ਬਲਦੀਆਂ ਬੁੱਢੇ ਵਾਲੇ ਦੀਆਂ, ਉੱਥੇ ਨੂੰ ਰੋਕ ਰੱਖ ਕੇ ਜਾਣਾ। ਵਾਧਾ ਘਾਟਾ ਹੋਈ ਆਪਾਂ ਆਪਣੀਆਂ ਜਾਨਾਂ ਲੈ ਕੇ ਭੱਜ ਜਾਓ। ਅਸੀਂ ਫਿਰ ਭਾਈ ਕੋਈ ਦੁਆੜਾ ਪਿੱਛੇ, ਕੋਈ ਦੁਆੜਾ ਮੋਹਰੇ, ਕੋਈ ਵਿੱਚ ਜਾਣੀ ਰਹੇ ਤਾਂ ਅਸੀਂ ਇਕੱਠੇ। ਉਹ ਜਿਹੜੇ ਰਾਖੇ ਸਿੱਖ ਸੀ ਨਾ, ਉਹਨਾਂ ਦੇ ਨਾਲ ਰਿਹਾ ਮਸ਼ੋ ਸਾਡਾ, ਇਹਨਾਂ ਦਾਰੇ ਉਹਨਾਂ ਦਾ ਬਾਬਾ ਮਸ਼ੋ, ਉਹ ਜਿਹੜਾ ਉੱਧਰ ਸੀ। ਹਾਂਜੀ, ਦੇਖਿਆ ਮੈਂ, ਬੜਾ ਜੋਰਾਂ 'ਚ ਹੁੰਦਾ। ਇਹ ਗਿਆ ਜਿਸ ਵੇਲੇ ਗਏ, ਜਿਸ ਵੇਲੇ ਅਸੀਂ ਉੱਥੇ ਚਲੇ ਗਏ ਨਾ ਸਿਰੇ ਬੁਢਿਆਲ ਪਿੰਡ ਦੇ ਨਾਲ, ਜਿਸ ਵੇਲੇ ਚਲੇ ਗਏ ਅਸੀਂ, ਤੇ ਉਹ ਸਰਦਾਰ ਕਹਿਣ ਲੱਗੇ ਵੀ ਲਾਵੇ ਨੀਆਂ ਹੁਣ ਤੁਸੀਂ ਆਪਣੇ ਨਾ ਜੀ ਪੂਰੇ ਕਰ ਲਓ, ਤੇ ਸਾਨੂੰ ਵੀ ਡਾਰਾ ਮੋਹਰੇ ਮੁਸਲਮਾਨ ਹੀ ਆ ਸਾਰੇ। ਉਹ ਜੀ ਗਿਣੇ ਤੇ 1 2 4 ਗਿਣ ਕੇ ਜੀ ਆਪਣੇ ਪੂਰੇ ਕੀਤੇ, ਪੂਰੇ ਜੀ ਕਰਕੇ। ਤੇ ਇਹ ਮਸ਼ੋ ਜੋਰਾਂ ਮਸ਼ੋ ਪਤਾ ਕੀ ਕਹਿੰਦਾ, ਚਾਚਾ ਆ ਕੇ ਉਰਿਆ ਗਾਹਾਂ ਹੋਇਆ। ਜਿਸ ਵੇਲੇ ਗਾਹ ਹੋਏਗਾ ਕਿ ਹਾਂ ਬਈ ਹਾਂ ਅਖੇ ਸਾਲਿਆਂ ਜਿਹੜਾ 1000 ਰੁਪਈਆ ਦਿੱਤਾ, ਸਾਲਿਆਂ ਦੇ ਡਾਂਗਾ ਮਾਰ ਕੇ ਖੋਹ ਨਾ ਲਈਏ। ਦੇ ਗਾਲ ਤੇ ਗਾਲ ਬੁੜੇ ਮੇਰੇ ਨੇ, ਉਹ ਗਾਲ ਨੂੰ ਬਾਈ ਤੇਰੀ ਭੈਣ ਨੂੰ, ਇਹਨਾਂ ਦਾ ਤਾਂ ਕੀਤਾ ਸਾਡੀ ਔਲਾਦ ਵੀ ਨਹੀਂ ਕੰਜਰੋ ਦੇ ਸਕਦੇ। ਤੁਸੀਂ ਜਾਨ ਤੁਹਾਡੀ ਬਚਾਤੀ ਸਾਲਿਓ, ਯਾਰ ਦਿਓ ਹਰ ਸ਼ਾਇਦ ਖਾਣਾ ਪੀਣਾ ਦੀ ਮਿਹਰਬਾਨੀ, ਸਾਨੂੰ ਸਹੀ ਸਲਾਮਤ ਛੱਡ ਗਏ ਇਹਨਾਂ ਨੇ ਬਚਾ ਦਿੱਤਾ। ਇਹਨਾਂ ਦਾ ਤਾਂ ਅਸੀਂ ਦੇਣ ਨਹੀਂ ਦੇ ਸਕਦੇ। ਸਹੀ ਗੱਲ ਆ। ਇਹ ਭਾਈ ਇਦਾਂ ਦਾ ਜ਼ਮਾਨਾ ਸੀ। ਬਸ ਜੀ ਉਹ ਜ਼ਮਾਨੇ ਬੀਤ ਗਏ ਤੇ ਤੁਹਾਡਾ ਉਹਨਾਂ ਨੂੰ ਪੈਗਾਮ ਪਹੁੰਚ ਗਿਆ। ਤੁਸੀਂ ਧੰਨਵਾਦ ਵੀ ਕਰ ਦਿੱਤਾ, ਸ਼ੁਕਰੀਆ ਅਦਾ ਕਰ ਦਿੱਤਾ ਉਹਨਾਂ ਸਾਰਿਆਂ ਸੰਗੀਆਂ ਦਾ। ਸ਼ੁਕਰੀਆ ਅਦਾ ਸਾਰੀਆਂ ਦਾ। ਕੀ ਉਹਨੂੰ ਕਹਿੰਦੇ ਇਹ ਆਪਣੇ ਸਤਿ ਸ੍ਰੀ ਅਕਾਲ। ਉਹ ਮੈਨੂੰ ਕੈਨੇਡਾ ਵਾਲੇ ਨੂੰ ਕਹਿੰਦਾ ਸੁਣਾ ਜੀ ਕਿੱਦਾਂ ਦਾਣਾ ਪਾਣੀ। ਮੈਂ ਕਿਹਾ ਮੀਂਹ ਇਦਾਂ ਫਲਾਨਾ। ਕਹਿੰਦਾ ਸਬਜ਼ੀਆਂ ਦੇ ਇੱਥੇ ਕੀ ਭਾਅ। ਉਹ ਕੈਨੇਡਾ ਵਾਲਾ ਕਹਿੰਦਾ ਅੱਛਾ ਉਹ ਮੈਟਰੋ ਰਹਿੰਦਾ, ਮੈਟਰੋ ਆ ਉਹ ਉਹਨਾਂ ਦੀ ਰਿਆਸਤ ਆ ਕੋਈ ਮੈਟਰੋ ਸ਼ਹਿਰ ਦੇ ਵਿੱਚ। ਕਹਿੰਦਾ ਸਾਡਾ 50,000 ਸਿੱਖਾਂ ਸੀ ਇੱਥੇ। ਬੱਲੇ 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 50,000। ਅੱਛਾ ਮੈਨੂੰ ਉਹ ਕਹਿੰਦਾ ਬਾਬਾ ਕਿਸੇ ਚੀਜ਼ ਦੀ ਤਰਬਾ ਤਾਂ ਗੱਲ ਕਰ। ਮੈਂ ਕਿਹਾ ਯਾਰ ਇੱਥੋਂ ਤੂੰ ਮੈਨੂੰ ਕੀ ਦੇ ਸਕਦਾ, ਮੈਂ ਤੈਨੂੰ ਕੀ ਦੇ ਸਕਦਾ। ਐਡੀ ਦੂਰ ਆਹੋ ਮੈਂ ਕਿਹਾ ਚੱਲ ਤੂੰ ਕਿਤੇ ਹੋਰ ਕੋਈ ਨਹੀਂ ਤਾਂ ਟੈਲੀਫੋਨ ਕਰ ਲਿਆ ਕਰ। ਉਹ ਹੁਣ ਮੈਨੂੰ ਟੈਲੀਫੋਨ ਕਿਤੇ ਕਰ ਲੈਂਦਾ। ਉਹ ਮੈਨੂੰ ਕਹਿੰਦਾ ਗੱਲ ਤੈਨੂੰ ਸੁਣਾਵਾਂ ਸਬਜ਼ੀ ਦੀ ਬਾਬਾ। ਮੈਂ ਕਿਹਾ ਹਾਂ। ਕਹਿੰਦਾ ਵੀ ਇੱਥੇ ਹਲਵਾ ਕੱਦੂ ਆ ਇੱਥੇ ਹਲਵਾ ਕੱਦੂ। ਕਹਿੰਦਾ 200 ਕਿਲੋ ਦਾ ਹੋਇਆ। 200 ਰੁਪਏ ਕਿਲੋ। 200 ਕਿਲੋ ਦਾ ਹੋਇਆ। 5 ਮਣ ਪੱਕੇ ਦਾ ਇੱਕ ਕੱਦੂ। ਆਹੋ ਫੇਰ ਕਹਿੰਦਾ ਮੈਂ ਗੱਡੀ ਦੇ ਵਿੱਚ ਗਿਆ। ਮੇਰੇ ਦੁਆ ਸਲਾਮ ਵਾਲੇ ਸੀ ਇੱਥੇ ਉਹ ਕੈਨੇਡਾ ਵਾਲੇ ਬੰਦੇ। ਉਹ ਸਬਜ਼ੀਆਂ ਅਸੀਂ ਕਹਿੰਦਾ ਗੱਡੀ ਲੈ ਕੇ ਗਏ। ਜਿਸ ਵੇਲੇ ਕਹਿੰਦਾ ਅਸੀਂ ਗੱਡੀ ਲੈ ਕੇ ਗਏ ਤਾਂ ਉੱਥੇ ਜਾ ਕੇ ਵੱਢ ਵਿਚਾਲੇ ਵੱਢ ਕੇ ਨਾ ਫੇਰ 2 ਥਾਵਾਂ ਤੋਂ ਵੱਢ ਕੇ ਤੋਂ ਪਿਛਲੀ ਡਿੱਗੀ ਵਿੱਚ ਆਈ। ਉਹਨੇ ਮੈਨੂੰ ਇਦਾਂ ਦੀਆਂ ਗੱਲਾਂ ਸੁਣਾਈਆਂ। ਹੈਂ
ਕੀ ਬਾਤ ਆ, ਪੂਰਾ ਪਿੰਡ ਰਜਾਣ ਵਾਲੀ ਸੀ ਉਹ ਤਾਂ ਫਿਰ। ਮੈਂ ਕਿਹਾ ਪਿੰਡ ਗੋਣੇ ਗੱਲ ਸੁਣਾਈ ਯਾਰ, ਮੇਰੇ ਪੈਰਾਂ ਦੀ ਮਿੱਟੀ ਕਰਦੀ। ਮੈਂ ਕਿਹਾ ਏਡਾ ਏਡੇ ਵੱਡਾ ਫਲ ਆ ਉੱਥੇ, ਕਹਿੰਦਾ ਬੀਆਂ ਤੇ ਬੜੀ ਮਿਹਨਤ ਕਰਦੇ ਆ ਬਾਬਾ ਜੀ ਉੱਥੇ। ਆਹੋ। ਬੀਆਂ ਦੀਆਂ ਪੂਰੀਆਂ ਲੈਬਾਰਟਰੀਆਂ ਬਣੀਆਂ, ਟੈਸਟ ਕਰਦੇ ਆ, ਦੇਖਦੇ ਆ ਵੀ ਬੀਆਂ ਤੋਂ ਬਹੁਤ ਚੰਗੀ ਨਸਲ ਦੀ ਚੀਜ਼ ਲੈਂਦੇ ਹੁਣ ਆ। ਉਹਨਾਂ ਨੂੰ ਕੀ, ਉਹਨਾਂ ਨੂੰ ਸਤਿ ਸ੍ਰੀ ਅਕਾਲ ਕਹਿਣਾ ਵੀ ਉਹਨਾਂ ਨੂੰ ਮੈਂ ਸਾਰਿਆਂ ਨੂੰ ਸਲਾਮ ਕਰਦਾ ਵੀ ਅੱਲਾ ਕਰੇ ਤਾਂ ਮਿਲਾਂਗੇ ਇੱਕ ਵਾਰੀ, ਮੈਂ ਤੁਹਾਨੂੰ ਮਿਲੂੰਗਾ ਆ ਕੇ ਜ਼ਰੂਰ। ਹਾਂ ਮੇਰੀ ਉਮੀਦ ਰੱਖਿਓ, ਮੈਂ ਹੁਣ ਪਾਸਪੋਰਟ ਕਾ ਬਣਾਉਣਾ ਦੇਣਾ। ਤੂੰ ਵੀ ਵਿੱਚ ਕੁਝ ਦੱਸ ਦੇ ਨਾ ਉਹਨਾਂ ਨੂੰ। ਨਹੀਂ ਮੈਂ ਤਾਂ ਦੱਸਦਾ ਰਹਿਣਾ, ਕੋਈ ਨਹੀਂ, ਮੇਰੀ ਤਾਂ ਰੋਜ਼ ਗੱਲ ਹੁੰਦੀ ਆ ਉਹਨਾਂ ਨੂੰ। ਹਾਂ ਹਾਂਜੀ ਬਾਬਾ ਜੀ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਜੀ, ਤੁਸੀਂ ਟਾਈਮ ਕੱਢਿਆ। ਜਦੋਂ ਕਦੀ ਵੀ ਆਈਦਾ ਤੁਸੀਂ ਸਾਨੂੰ ਨਾ ਨਹੀਂ ਕਰਦੇ, ਤੁਹਾਡੀ ਇਹ ਮੁਹੱਬਤ ਆ ਜੀ। ਆਪਣੇ ਜਿੰਨੇ ਵੀ ਤੁਹਾਡੇ ਨਾਲ ਪਿਆਰ ਕਰਦੇ ਆ, ਅਸੀਂ ਯਾਰ ਕਿਸੇ ਨੂੰ ਗੱਲਾਂ ਬਾਤਾਂ ਕਰੀਏ ਵਿੱਚ ਵਾਧਾ ਹੀ ਘਾਟਾ ਭਰ ਹੋ ਜਾਂਦਾ। ਇਹਨੇ ਗਲਤੀ ਕੀਤੀ ਹੋਣੀ, ਕੋਈ ਗੱਲ ਚਲੇ ਗਈ ਵਿੱਚ। ਕੋਈ ਗੱਲ ਨਹੀਂ ਬਾਬਾ ਜੀ, ਕੱਟ ਦਾਂਗੇ ਅਸੀਂ, ਹੋ ਗਿਆ ਬਸ ਠੀਕ। ਉਹ ਚੋਂ ਹੁਣ ਕੀ ਘੱਟ ਹੋਣਾ, ਇਹ ਚ ਤਾਂ ਆਪਾਂ ਭਰੀ ਕੋਈ